ਅੱਛਾ ਵਿਆਹ ਸ਼ਾਦੀ ਤੇ ਲੋਕੀ ਰੋਟੀ ਖਾਂਦੇ ਹੋਣੇ ਏਦਾਂ ਦਾ ਬੰਦਾ ਵੀ ਉਹ ਮਤਲੂਬ ਦਾ ਮੁੰਡਾ ਮਾਚਸ ਲੈ ਕੇ ਆਇਆ ਤੰਦੂਰ ਤੇ ਖਲੋਤਾ ਪਰੇ ਆਈ ਤੇ ਕਿਦੋਂ ਅੱਗੇ ਜਾ ਰਿਹਾ ਭਲਾ ਇੱਕਦਮ ਕਹਿੰਦਾ ਤੰਦੂਰ ਵਾਲਾ ਵੇਖ ਰਿਹਾ ਤੇ ਜਿਹੜੀ ਰੋਟੀ ਨਿਕਲ ਰਹੀ ਉਹ ਵੀ ਵੇਖ ਰਿਹਾ ਜੀ ਤੰਦੂਰ ਵਾਲਾ ਵੇਖ ਰਿਹਾ ਜਦੋਂ ਕਹਿੰਦਾ ਆ ਸੜ ਗਈ ਆ ਮੇਰੀ ਸੜ ਗਈ ਇਹਨੂੰ ਕਿਸੇ ਨੇ ਕਿਹਾ ਮਹਿੰਦੀ ਤੇ ਲਾਈਟਿੰਗ ਕਰਨੀ ਤੇ ਕੋਲੀ ਚ ਮਹਿੰਦੀ ਪਾ ਕੇ ਆਲੇ ਦੁਆਲੇ ਲਾਈਟ ਲਾਉਂਦੇ। अस्सलाम वालेकुम नाज़रीन ठीक है मैं खुश आमदीद एडिटर आज तरह थोड़ा तेज करके ला रही क्योंकि मैं कितने काम जाना वा थोड़ा तेज करके ला रही मतलब अगर 55 मिनट है ना ਉਹਦੀ 1x स्पीड ਵਧਾ ਦੀ 40 ਮਿੰਟ ਆ ਜਾਏਗਾ ਇਹ ਤੁਹਾਨੂੰ ਆਵਾਜ਼ ਨਾ ਆਏਗੀ ਜਿਹੜਾ ਹੁੰਦਾ ਬੋਲਦਾ ਪੈਂਦਾ ਆਵਾਜ਼ ਆਏਗੀ ਤੁਹਾਨੂੰ ਉਸ ਤੋਂ ਸਾਡੀ ਕਿਦਾਂ ਤੁਸੀਂ ਆਪਾਂ ਠੀਕ ਕਰ ਪਏ 4 ਮਿੰਟ ਰਾਂਗੇ ਗਾਣਾ ਤੇ ਸੁਣਾਓ ਹਾਂ ਵੀ ਸੁਣਾਓ ਤੂੰ ਇਹ ਕੀ ਲੈ ਕੇ ਗਿਆ ਜਨਾ ਮਤਲਬ ਮੈਂ ਗਾਣਾ ਸੁਣਾਵਾਂਗਾ ਗਾਣਾ ਇਸ ਕਿਸਮ ਦਾ ਰਾਤੀ ਮੈਂ ਰਿਕਾਰਡ ਕੀਤਾ ਓਏ ਹੋਏ ਹੋਏ ਤੁਹਾਨੂੰ ਮੈਂ ਗੱਡੀ 'ਚ ਸੁਣਾ ਦੇਵਾਂ ਜਾਂ ਕਿਤੇ ਸੁਣਾ ਦੇਵਾਂ ਤੁਸੀਂ ਕਹੋ ਕਿ ਉਸਤਾਦ ਨੇ ਕੱਲ ਜੋ ਕਿਹਾ ਸੀ ਸਹੀ ਕਿਹਾ ਸੀ ਪੂਰਾ ਹਿਸਾਬ ਵੱਲੋਂ ਜਿਹੜਾ ਤੁਸੀਂ ਹਾਂ ਜੋ ਕਿਹਾ ਸੀ ਸਹੀ ਕਿਹਾ ਸੀ ਸਹੀ ਕੇ ਸਿਵਾ ਕੁਝ ਨਹੀਂ ਕਹਾ ਕਿਹਾ ਸਾਡੀ ਇਹਦੇ ਅਸੀਂ ਮੰਨਦੇ ਆ ਵੈਸੇ ਸ਼ੁਗਰ ਕਰੀਦਾ ਤਾਂ ਓਏ ਤੁਸੀਂ ਹੋਰ ਮੰਨਣਾ ਹਲੇ ਉਸਤਾਦ ਜੀ ਮੈਂ ਹੁਣ ਸੁਣਾ ਨਹੀਂ ਸਕਦਾ ਉਹਦਾ ਨਾ ਆ ਜਾਣਾ ਵਾ ਕਾਪੀਰਾਈਟ ਕਾਪੀ ਸੱਜਾ ਕੋਪੀ ਸੱਜਾਗਾ ਦਾ ਕੋਪੀ ਰਾਈਟ ਹੁੰਦਾ ਆ ਉਹੀ ਯਾਰ ਸਹੀ ਰਾਈਟ ਸੱਜਾ ਰਾਤੀ ਕਿਸ਼ੋਰ ਸਾਹਿਬ ਆਏ ਮੇਰੀ ਖ਼ਾਬ ਚ ਆ ਗਏ ਉਹਨਾਂ ਕਿਹਾ ਓਏ ਹੋਏ ਉਸਤਾਦ ਜੀ ਇਹ ਬੜਾ ਰੋਇਆ ਨਹੀਂ ਉਹਨਾਂ ਨੇ ਕਿਹਾ ਹਟਣਾ ਕਿ ਨਹੀਂ ਯਾਰ ਤੁਸੀਂ ਤੇ 500 ਐਪੀਸੋਡ ਤੋਂ ਬਾਅਦ ਇਹ ਮੇਰਾ ਖਿਆਲ ਕੋ 5ਵਾਂ 6ਵਾਂ ਐਪੀਸੋਡ ਆ ਆਹੋ ਠੀਕ ਆ ਸੱਤਵਾਂ ਵਾ ਸੱਤਵਾਂ ਜਿੰਨਵਾਂ ਵੀ ਆ ਤੇ ਉਹ ਤੇਰਾ ਹੋਣਾ ਵਾ ਇਨਸ਼ਾਅੱਲਾ ਜਲਦੀ ਸਤਵਾਂ ਫਿਰ ਪਿਆਲ ਗਿਆ ਹਾਂ ਚੱਲ ਬੱਚੋ ਚਲੋ ਪੰਜਵਾਂ ਹੀ ਲਾ ਲਓ ਤੇ ਨਾਜ਼ਰੀਨ ਗੱਲ ਇਹ ਆ ਕਿ ਮਾਸ਼ਾਅੱਲਾ ਤੁਹਾਡੀ ਬੜੀ ਮੁਹੱਬਤ ਮਿਲੀ ਫੇਰ ਇੱਕ ਵਾਰੀ ਅਪਡੇਟ ਅਸੀਂ ਹੋ ਰਹੇ ਹਾਂ ਥੋੜਾ ਜਿਹਾ ਨਾ ਕਿਉਂਕਿ 500 ਐਪੀਸੋਡ ਹੋ ਗਿਆ ਲੰਘ ਗਿਆ ਹੁਣ ਅਸੀਂ ਅਪਡੇਟ ਹੋਣਾ ਥੋੜਾ ਜਿਹਾ ਅਸੀਂ ਸੈੱਟ ਸੁੱਟ ਚੇਂਜ ਕਰਨਾ ਹਿਸਾਬ ਕਿਤਾਬ ਤੇ ਸੈੱਟ ਚੇਂਜ ਕਰਕੇ ਤੇ ਅਸੀਂ ਬਾਹਰ ਹੀ ਕਰ ਲਿਆ ਕਰਨਾ ਬੈਕ ਇਹ ਹੁੰਦਾ ਕਿ ਆਪਣੀ ਜਗ੍ਹਾ ਨੂੰ ਸਾਫ਼ ਸਾਹ ਦੀ ਗੱਲ ਇਹ ਆ ਦੇਖੋ ਮੇਰੀ ਗੱਲ ਸੁਣੋ ਤੁਸੀਂ ਉਹ ਐਪੀਸੋਡ ਦੇਖਣਾ ਜਿਹੜਾ ਅਸੀਂ ਬਾਹਰ ਗੇਮ ਸ਼ੋ ਟੈਪ ਵਾਲਾ ਕੀਤਾ ਉਹ ਸਹੀ ਆ ਇੱਕ ਤੇ ਰੋਸ਼ਨੀ ਬਾਹਰ ਦੀ ਦੂਜਾ ਇੱਕ ਥੋੜਾ ਗੇਮ ਸ਼ੋ ਵਿੱਚ ਹਾਂਜੀ ਦੋ ਤਿੰਨ ਸ਼ੋ ਇੱਥੇ ਕਰਿਆ ਕਰਾਂਗੇ ਇੱਕ ਸ਼ੋ ਜੁਗਤਾਂ ਵਾਲਾ ਬਾਹਰ ਤੇ 4 2 ਸ਼ੋ ਜਿਹੜੇ ਗੇਮ ਸ਼ੋ ਯਾਨੀ 7 ਹੋ 6 6 3 ਉਹਦੇ ਇੱਕੋ 4 ਤਿੰਨ ਆ ਤੇ ਇੱਕ ਜੁਗਤਾਂ ਵਾਲਾ 4 4 2 ਬਾਹਰ 6 ਇੱਕ ਕਸੌਟੀ ਜਾਂ ਸਵਾਲਾਂ ਵਾਲਾ ਨਹੀਂ ਜਗ੍ਹਾ ਦੀ ਗੱਲ ਕਰ ਰਹੇ ਆ ਅੱਛਾ ਜਗ੍ਹਾ ਦਾ ਹੋ ਰਿਹਾ ਵਾ ਹਾਂ ਇੱਕ ਅੱਧਾ ਆਊਟਡੋਰ ਕਿਤੇ ਫਿਰ ਤੁਰ ਕੇ ਵੀ ਕਰ ਲਿਆ ਯਾਰ ਹਫਤਾ ਆ ਜਿਹੜਾ ਅਤਵਾਰ ਜੁਗਤ ਬਾਜ਼ਾਰ ਹਾਂਜੀ ਪੀਰ ਫੇਰ ਆ ਜਿਹੜਾ ਮੰਗਲ ਗੇਮ ਸ਼ੋ ਗੇਮ ਹਾਂ ਬੁੱਧ ਫੇਰ ਆ ਜਿਹੜਾ ਜੁਮੇਰਾਤ ਫੇਰ ਗੇਮ ਸ਼ੋ ਠੀਕ 6 ਹੋ ਗਏ ਤੇ ਸਤਵਾਂ ਇੱਕ ਕਿਹੜਾ ਕਰ ਲਈਏ ਕਰੀਏ ਸਤਵਾ ਤੁਸੀਂ ਕਰੋ ਕੋਈ ਡਿਫਰੈਂਟ ਕਰੋ ਓਏ ਜੀ ਮਿੱਠੇ ਆਵਾਜ਼ ਆ ਨਾ ਆਪਣੇ ਅੱਛਾ ਅਸੀਂ 500 ਕੀਤੇ ਤੇ 500 ਡਿਫਰੈਂਟ ਸੀ ਆਪਣਾ ਮੂੰਹ ਬੰਦ ਰੱਖ ਜੀ ਲੌਜੀਕ ਨਹੀਂ ਹੁੰਦੀ ਤਾਜੀ ਤੁਸੀਂ ਜਦੋਂ ਹੁਣ ਸੈੱਟ ਕਹਿੰਦੇ ਚੇਂਜ ਕਰਨਾ ਤੁਹਾਡੀ ਮਿਹਰਬਾਨੀ ਕਰੈਕਟਰ ਨਾ ਚੇਂਜ ਕਰਿਓ ਤੁਸੀਂ ਇਦਾਂ ਹੀ ਕਰਦੇ ਆ ਹਾਂ ਕੰਮਾਂ ਦੇ ਹਾਲਾਤ ਦੱਸ ਕਿੰਨੇ ਡਾਊਨ ਹੋਏ ਹੈ ਸਾਜੀ ਇੱਕ ਸੈੱਟ ਹੀ ਚੇਂਜ ਕਰਨਾ ਹਾਂ ਸੈੱਟ ਹੀ ਚੇਂਜ ਕਰਿਓ ਕਿਤੇ ਨਾ ਨਹੀਂ ਸੈੱਟ ਵੀ ਨਹੀਂ ਚੇਂਜ ਕਰਨਾ ਹਾਂਜੀ ਸੈੱਟ ਅਗਰ ਤੇ ਇਹ ਸੈੱਟ ਸਾਰਾ ਚੇਂਜ ਕਰ ਲੈਣਾ ਤੇ ਫਿਰ ਬਾਹਰ ਕੋ ਜਾਣਾ ਫਿਰ ਇੱਥੇ ਕਰਾਂਗੇ ਨਵੇਂ ਸੈੱਟ ਤੇ ਮਤਲਬ ਅਗਰ ਇਹੀ ਸੈੱਟ ਆ ਹਾਂਜੀ ਇਹਨੂੰ ਚੇਂਜ ਕਰਦੇ ਆ ਇਹਦੇ ਵਿੱਚ ਥੋੜਾ ਨਾ ਕੋਈ ਫਰਕ ਪਾ ਲੈਣੇ ਆ ਕਾਰਪੈਂਟਰ ਦਾ ਰੰਗ ਬਦਲ ਲੈਣੇ ਆ ਕੀ ਕਰਨਾ ਚਾਹੀਦਾ ਸਾਜੀ ਇਹ ਜਿਹੜੀਆਂ ਫਲੈਕਸਾਂ ਲੱਗੀਆਂ ਨੇ ਨਾ ਇਹਨਾਂ ਫਲੈਕਸਾਂ ਦੇ ਉੱਤੇ ਹੀ ਨਵੀਆਂ ਫਲੈਕਸਾਂ ਲੱਗ ਸਕਦੀਆਂ ਡਿਜ਼ਾਈਨ ਚੇਂਜ ਹਾਂਜੀ ਇੱਥੇ ਕੋਈ ਹੋਰ ਨਿਜ਼ਾਮ ਕਰਕੇ ਆ ਵਿੱਚੋਂ ਚੁੱਕ ਲੈਣੇ ਗੋਲ ਇਹ ਗੋਲ ਜਿਹੜਾ ਨਾ ਇਹਨੇ ਸਾਨੂੰ ਮਹਦੂਦ ਕੀਤਾ ਪਿਆ ਇਹਨੂੰ ਚੁੱਕ ਕੇ ਥੱਲੇ ਦੇ ਵਿਛਾਉਣੇ ਆ ਪੂਰਾ ਕਾਰਪੈਟ ਠੀਕ ਹੈ ਯਾਨੀ ਆ ਜਿਹੜੀਆਂ ਗੱਦੀਆਂ ਨੇ ਨਾ ਇਹ ਇਦਾਂ ਦੀਆਂ ਲੰਮੀਆਂ ਗੱਦੀਆਂ ਬਣਾ ਕੇ ਪੂਰੀ ਉੱਥੇ ਗੱਦੀ ਇੰਜ ਰਾਉਂਡ ਬਣਾਉਂਦੇ ਆ ਯੂ ਬਣਿਆ ਡੈਸ਼ਿਕ ਟੈਪ ਯੂ ਬਣਿਆ ਹੋਵੇ ਪੂਰਾ ਠੀਕ ਹੈ ਜੀ ਇਹ ਗੱਦੀਆਂ ਦਾ ਯਾਨੀ ਲੰਮੀ ਗੱਦੀ ਬਣੇ ਹਾਂਜੀ ਟਾਂਗੇ ਦੀ ਗੱਦੀ ਨਹੀਂ ਹੁੰਦੀ ਟੈਪ ਉਸ ਟਾਈਮ ਇੰਜ ਪੂਰੀ ਇੰਜ ਇਧਰੋਂ ਐ ਗੁੱਡੀ ਖੂਬਸੂਰਤ ਜੀ ਇੰਜ ਇਧਰੋਂ ਇੰਜ ਇਧਰੋਂ ਉੱਥੇ ਤੁਸੀਂ ਇੰਜ ਬੈਠੋ 4 5 ਕਰੈਕਟਰ ਬਹਿ ਜਾਓ ਭਾਵੇਂ ਹਾਂ ਅੱਛਾ ਦਰਮਿਆਨ ਦੇ ਵਿੱਚ ਤੁਸੀਂ ਭਾਵੇਂ ਨੱਚੋ ਟੱਪੋ ਉੱਠ ਕੇ ਉੱਥੇ ਵੀ ਤੁਸੀਂ ਜੋ ਮਰਜ਼ੀ ਕਰੋ ਇਹ ਵਿੱਚੋਂ ਚੁੱਕਿਆ ਤੇ ਅਸੀਂ ਤਾਂ ਆ ਜਾਈਏ ਥੱਲੇ ਤੇ ਇੱਥੇ ਦੁਕਰਾਂ ਚ ਕੋਈ ਨਿਜ਼ਾਮ ਕਰਕੇ ਫਲੈਕਸਾਂ ਚੇਂਜ ਕਲਰ ਚੇਂਜ
ਇਹ ਵੀ ਲਾ ਕੇ ਵਿੱਚ ਕੋਈ ਹੋਰ ਨਿਜ਼ਾਮ ਥੋੜਾ ਜਿਹਾ ਜੀ ਖੂਬਸੂਰਤ ਜਿਹਾ ਕੋਈ ਡਿਜ਼ਾਈਨ। ਇੱਥੇ ਵਿਚਕਾਰ ਮੱਚ ਵੀ ਬੰਦਾ ਬਾਲ ਲੈਂਦਾ, ਫੁਹਾਰਾ ਵੀ ਲੱਗ ਜਾਂਦਾ। ਸਰਦੀਆਂ ਚ ਤੁਸੀਂ ਸਾਜੀ ਜੋ ਮਰਜ਼ੀ ਕਰਿਓ ਉਹ ਨਾ ਵਿੱਚ ਲਿਆਇਓ ਹੁਣ ਉਹ ਜਿਹੜਾ ਆਵਾਜ਼ ਬੂਜ਼ ਵਾਲਾ ਸੀ ਉਹ ਜਿਹੜਾ ਨਹੀਂ ਉਹ ਤਾਂ ਚੈੱਕ ਹੋ ਗਿਆ ਨਾ। ਓਏ ਨਹੀਂ ਉਹਨੇ ਉਹਦੇ ਤੋਂ ਬਾਅਦ ਤੇ ਬੜੀ ਮੁਸ਼ਕਲ ਮੈਂ ਫਿਰ ਦੁਬਾਰਾ ਵਿਊ ਸੈੱਟ ਕੀਤੇ। ਓਏ ਇਹ ਤੁਸੀਂ ਸਾਰੇ ਲੋਕ ਵਿੱਚ ਹੀ ਇਹ ਵਿੱਚ ਹੀ ਤੁਸੀਂ ਨਾ ਕਦਰੇ ਨਾ ਸ਼ੁਕਰੇ ਹੋ। ਅੱਛਾ ਜੀ ਬਹੁਤ ਅੱਛੇ। ਤੁਹਾਡੇ ਹੱਥੇ ਇੱਕ ਉਹ ਆਇਆ ਵਾ ਟੈਲੈਂਟਡ हिस्टोरिकल हिस्ट्रिकल और कैटेगोरिकल और टेक्निकल हाँ जी टेक्निकल और एक्सपीरियंस करने वाला बंदा ਤੁਸੀਂ ਉਹਨੂੰ ਜਰ ਕੇ ਨਹੀਂ ਖਾ ਰਹੇ। ਤੁਸੀਂ ਐਵੇਂ ਉੱਥੇ ਬਹਿ ਕੇ ਬੋਰੀ ਗੱਲ ਕਰਦੇ ਸੀ ਸਾਨੂੰ। ਨਹੀਂ ਬੋਰੀ ਗੱਲ ਨਹੀਂ, ਐਕਸਪੈਰੀਮੈਂਟ ਸੀ और नहीं सही होया कोई रौला नहीं। फ्री साहब ਮੰਨਦੇ ਵੀ ਨਹੀਂ। हाँ ना नहीं सही होया तो मराद ये नहीं कि नहीं ਉਹੀ ਸੈਟਅਪ मैं किसी आरजे ਨੂੰ ਦੇ ਦੇਣਾ YouTube ਤੇ ਉਹ ਵਕਤ ਪਾ ਦੇਗਾ ਸਾਡਾ ਕਿਉਂਕਿ ਫਾਰਮੈਟ ਨਹੀਂ ਗੱਲ ਲੋਕ ਸਾਨੂੰ ਸਾਡੀ ਗੱਲ ਸੁਣਦੇ ਨੇ। ਹਾਂਜੀ ਉਹ ਇਸ ਤੋਂ ਮੈਨੂੰ ਲੱਗਾ ਕਿ ਲੇਕਿਨ ਮੈਂ ਵਿੱਚ ਦੱਸ ਦਿੱਤਾ ਨਾ ਕਿ ਮੇਰੇ ਕੋਲ ਇਹ ਵੀ ਹਥਿਆਰ ਹੈ ਜੇ। ਹਾਂ ਇਹ ਗੱਲ ਵੱਡੀ ਗੱਲ ਦੋਸਤਾਂ। ਮੈਂ ਉਸਤਾਦ ਜੀ ਨੂੰ ਉਦਾਂ ਨਹੀਂ ਮੰਨ ਗਿਆ ਸੀ ਜਿੱਦਣ ਇਹਨਾਂ ਨੇ ਉਧਰਲੇ ਦਫ਼ਤਰ ਟੀ ਟਾਈਮ ਚ ਤਾਨਪੁਰਾ ਨਹੀਂ ਸੀ ਰੱਖਿਆ। ਮੰਨ ਗਿਆ ਸੀ ਮੈਂ ਕਿ ਨਹੀਂ ਬਣਿਆ ਬਣਾਇਆ ਲਿਆ ਗਿਆ ਨਾ। ਓਏ ਉਹ ਤੇ ਫਿਰ ਠੀਕ ਸੀ ਕਿਸੇ ਉਹ ਪਤਾ ਕੀ ਸੀਗਾ ਉਹਦਾ ਚੱਲਦਾ ਆ ਇਹ ਤੇ ਜਿੱਥੇ ਮਰਜੀ ਹੋਏ ਰੂਟੀਨ ਨਹੀਂ ਉਹ ਸ਼ੁਰੂ ਹੁੰਦਾ ਸੀ ਨਾ ਤੇ ਉਹ ਤਾਨਪੁਰਾ ਚੱਲਣਾ ਤੇ ਉਹ ਫਜ਼ਾ ਹੀ ਸੌਗਵਾਰ ਜੀ ਹੋ ਜਾਂਦੀ। ਉਹ ਮੈਂ ਕਹਿੰਦਾ ਯਾਰ ਇਹ ਕੀ ਉਦਾਸੀ ਛਾ ਗਈ। ਲੇਕਿਨ ਗੱਲ ਇਹ ਹੈ ਤੁਸੀਂ ਆਪਣੀ ਵਰਥ ਵੈਲਿਊ ਦੇ ਨਾਲ ਦੁਨੀਆ ਫਿਰ ਲੈ ਆਂਦੀ ਵਾਪਸ। ਹਾਂ ਨਹੀਂ ਤੇ ਇਹਨਾਂ ਮੂੰਹਾਂ ਨੂੰ ਅੱਲਾ ਮਾਫੀ ਦੇ ਸਾਜੀ ਆ ਮੂੰਹ ਤੁਹਾਡੇ ਭਰਾ ਚ ਟੈਲੈਂਟ ਠੁੱਕ ਕੁੱਟ ਕੇ ਭਰਿਆ ਠੋਕ ਵਜਾ ਕੇ ਠੁੱਕ ਵਜਾ। ਵਾਹ ਵਾਹ ਇਹ ਮੇਰੇ ਨੋਹਾਂ ਤੋਂ ਸਿਰ ਦੇ ਨੋਹਾਂ ਤੋਂ ਲੈ ਕੇ ਪੈਰਾਂ ਦੇ ਵਾਲਾਂ ਤੱਕ ਓਏ ਹੋਏ ਇਹ ਇੱਕ ਜਸਾਮਤ ਨਹੀਂ ਆ, ਇਹ ਇੱਕ ਟੈਲੈਂਟ ਦਾ ਮੰਬਾ ਵਾ। ਵਾਹ ਵਾਹ ਇਹ ਟੈਲੈਂਟ ਦਾ ਇੱਕ ਸ਼ਾਹਕਾਰ ਆ, ਸਰ ਚਸ਼ਮਾ ਇਹ ਟੈਲੈਂਟ ਦਾ ਇੱਕ ਲੋਥੜਾ ਵਾ ਪੂਰਾ। ਓਏ ਯਾਰ ਵਾਹ ਵਾਹ। ਅੱਛਾ ਮੰਬਾ ਕੀ ਹੁੰਦਾ ਸਾਜੀ? ਮੰਬਾ ਚਿੱਕ ਮੰਬਾ ਉਹ ਜਿਹੜਾ ਕੈਟਾਗੋਰੀਕਲ ਸੀ ਸਾਜੀ ਕਹਿੰਦੇ ਚਿੱਕ ਮੰਬਾ ਕਿਹੜਾ ਉਹ ਜਿਹੜਾ ਅੱਗੇ ਕਿਹਾ ਕੈਟਾਗੋਰੀਕਲ ਇਹ ਕਿਹੜਾ ਲਫ਼ਜ਼ ਆ ਮੈਨੂੰ ਥੋੜਾ ਘਾਟਾ ਗੋਰੀ ਕਰ। ਅੱਛਾ ਸਾਜੀ ਇੱਕ ਵੈਸੇ ਟੈਲੈਂਟ ਤੇ ਹੈ ਵਾ ਇੱਕ ਫਰਮਾਇਸ਼ ਆ ਕੋਈ ਨਵੀਂ ਚੀਜ਼ ਕੋ ਕਰਕੇ ਵਿਖਾਓ ਜਿਹੜੀ ਇਹ ਵੇਖੋ ਹੁਣ ਇੱਥੇ ਤੁਸੀਂ ਸਾਰਾ ਕੁਝ ਕਰ ਗਾਣੇ ਗੁਣੇ ਹੋ ਗਏ ਉਹ ਚੀਜ਼ ਜਿਹੜੀ ਹਲੇ ਤੱਕ ਕੋਇਲ ਦੀ ਆਵਾਜ਼ ਸੁਣਾਵਾਂ ਤੈਨੂੰ। ਆਹਾ ਉਹ ਸਾਜੀ ਕੁਝ ਹੋਰ ਕਰ ਲੋ ਤੁਹਾਡੀ ਮਿਹਰਬਾਨੀ ਤੂੰ ਗੱਲ ਕਰ ਤੈਨੂੰ ਕੋਇਲ ਦੀ ਆਵਾਜ਼ ਸੁਣਾਵਾਂ ਜੇ ਤੂੰ ਕਸਮ ਨਾ ਖਾ ਜਾਵੇਂ ਕਿ ਕੋਇਲ ਦੀ ਆਵਾਜ਼ ਨਹੀਂ ਸੀ ਤੇ ਜੋਗੇ ਦੇਣਾ। ਓਏ ਤਾੜੀ ਯਾਰ ਓਕੇ ਕਰ ਚਲੋ ਜੀ ਓਕੇ ਕੋਇਲ ਮੈਂ ਤੇਰੇ ਕੋ ਬੰਦਾ ਇੱਕ ਮਿੰਟ ਯਾਰ ਕੱਲੀ ਆਵਾਜ਼ ਸੁਣਾ ਕੇ ਤੈਨੂੰ ਕੋ ਬੰਦਾ ਕਹੇਗਾ ਨਾ ਕਿ ਕਸਮ ਖਾ ਕੋਇਲ ਦੀ, ਤੂੰ ਕਸਮ ਖਾ ਜਾਏਗਾ। ਇਸ ਹੱਦ ਤੱਕ ਕੋਇਲ ਦੀ ਆਵਾਜ਼ ਲੱਗੀ। ਬੋਲੇ ਕੋਈ ਨਾ ਯਾਰ ਕੋਇਲ ਦੀ ਸਾਜੀ ਕੋਈ ਨਹੀਂ ਬੋਲੇਗੀ ਅਸੀਂ ਨਹੀਂ ਬੋਲਾਂਗੇ। ਸਾਜੀ ਆਵਾਜ਼ ਦੁੱਧ ਤੇ ਕੋਇਲ ਦੀ ਕੋਇਲ ਡਨ ਹੋ ਗਿਆ ਪੁਆਇੰਟ। ਤੈਨੂੰ ਮੈਂ ਕੋਇਲ ਦੀ ਆਵਾਜ਼ ਸੁਣਾਉਂ। ਉਹ ਹੁੰਦਾ ਵਾ ਇਹ ਆ ਲੋ ਜੀ ਇਹ ਕੋਈ ਲੱਗਦਾ ਰਾਗ ਹੋਇਆ ਬਾਦੀ ਕਸਮ ਹੈ ਕੋਇਲ ਦੀ ਆਵਾਜ਼ ਸੁਣਾਈ ਕਿ ਨਹੀਂ ਤੈਨੂੰ? ਕੱਢਤੀ ਵੇ ਇਹ ਤੇ ਕੋਈ ਗਾਨੀਆਂ ਨਹੀਂ ਕੋਈ ਲੱਗਦੀ ਬੇਟਾ ਅਸਲ ਕੋਇਲ ਸੁਣਾਈ ਕਿ ਨਹੀਂ ਤੈਨੂੰ? ਤੈਨੂੰ ਕਿ ਅੱਜ ਤੁਸੀਂ ਆਪਣਾ ਟੈਲੈਂਟ ਵਿਖਾਉਣਾ ਵਾ। ਮੈਂ ਤੈਨੂੰ ਕੀ ਕਿਹਾ ਸੀ? ਇਹ ਕੋਇਲ ਤੇ ਉਹ ਮਤਲਬ ਉਹ ਕੋਈ ਵੀ ਕੋਇਲ ਜਿਹੜੀ ਇਦਾਂ ਹੀ ਬੋਲੇਗੀ। ਇਹਨਾਂ ਨੇ ਕਿਹਾ ਕੱਢ ਕੇ ਦਿਖਾਓ, ਤੁਸੀਂ ਕੱਢ ਕੇ ਦਿਖਾਤੀ ਯਾਰ। ਉਹ ਯਾਰ ਟੈਲੈਂਟ ਥੋੜੀ ਆ ਤੂੰ ਪਾਗਲ ਆ ਮੈਂ ਯਾਰ ਉਹਨਾਂ ਨੇ ਕੱਢੀ ਨਹੀਂ ਗੂਗਲ ਤੋਂ। ਆਪਣੇ ਫਿਕਰੇ ਤੇ ਗੌਰ ਕਰ। ਤੂੰ ਕੋਇਲ ਦੀ ਆਵਾਜ਼ ਕੱਢ ਕੇ ਦਿਖਾਓ, ਉਹਨੇ ਕੱਢ ਕੇ ਦਿਖਾ। ਮੇਰੇ ਆਪਣੇ ਫਿਕਰੇ ਤੇ ਗੌਰ ਕਰ। ਪਹਿਲਾਂ ਕਿਹਾ ਕਿ ਟੈਲੈਂਟ ਵਿਖਾਉਣਾ। ਇੱਕ ਮਿੰਟ ਲੈ ਬਸ ਸਾਜੀ ਉਹਦੀ ਆਵਾਜ਼ ਉਧਰ ਤੂੰ ਕਿਉਂ ਵੇਖ ਰਿਹਾ? ਇਹ ਤਾਂ ਤੇਰਾ ਮਸਲਾ। ਹੁਣ ਕੀ ਕਰਨਾ ਹੋਇਆ? ਹੁਣ ਦੱਸ ਤਾੜੀ ਮਾਰਦੇ ਯਾਰ, ਫਰੀ ਤਾੜੀ ਮਾਰਦੇ ਆ ਕੰਮ ਕਰ ਆ ਕੰਮ ਬਸ ਲਿਸਟ ਨਹੀਂ ਆਊਗਾ। ਇਹ ਕੌਣ ਕੱਢ ਰਿਹਾ ਸੀ ਬਾਤ ਭਲਾ? ਉਹਦੇ ਮੋਬਾਈਲ ਤੇ ਲਾਈ ਕੌਣ ਕੱਢ ਰਿਹਾ ਸੀ? ਇਹ ਨਹੀਂ ਕੌਣ ਮੂੰਹ ਨਾਲ ਕੱਢ ਰਿਹਾ ਸੀ ਬਾਤ? ਮੰਨ ਪਏ ਗੂਗੀ ਕੋਇਲ ਸੀ ਮੰਨ ਪਏ। ਕੌਣ ਕੱਢ ਰਿਹਾ ਸੀ ਬਾਤ? ਕੌਣ ਕੱਢ ਰਿਹਾ? ਕੋਈ ਦੀ ਬਾਤ ਕੱਢੀ ਕਿ ਨਹੀਂ? ਮੈਂ ਕੱਢੀ ਕਿ ਨਹੀਂ? ਕੱਢੀ ਕਿ ਨਹੀਂ? ਕੱਢੀ ਬਿਲਕੁਲ ਕੋਇਲ ਕੱਢੀ ਕਿ ਨਹੀਂ? ਕੋਇਲ ਦੀ ਬਾਤ ਐਸੀ ਕਿ ਨਹੀਂ? ਐਸੀ ਕਿ ਨਹੀਂ? ਓਏ ਕਿੱਦੋਂ ਓਏ ਦਾੜੀ ਮਾਰ। ਇਹ ਕਿੱਦੋਂ ਉਸਤਾਦੀ ਓਏ ਐਸੀ ਕਿ ਨਹੀਂ? ਓਏ ਉਸਤਾਦੀ ਬੰਦਾ ਕਵੇ ਕਸਮ ਖਾ ਕੋਇਲ ਦੀ ਆਵਾਜ਼ ਸੀਗੀ ਤੇ ਤੂੰ ਖਾਏਗਾ ਕਿ ਨਹੀਂ? ਮੈਂ ਕਹਿੰਦਾ ਇਹਦੀ ਕਸਮ ਉਸਤਾਦ ਜੀ। ਨਹੀਂ ਕੋਇਲ ਚੱਲ ਤੂੰ ਦੱਸ ਕੋਈ ਜਾਨਵਰ ਚੀਤੇ ਦੀ ਸਤਾਜ ਕੱਢੋ। ਐਸਾ ਹੁਣ ਆਵਾਜ਼ ਸੀ। ਇਹ ਚੀਤਾ ਮੰਡੀ ਜੋ ਆਇਆ ਮੈਨੂੰ ਦੱਸ। ਕੁੱਤੇ ਦੀ ਲੱਗਣ ਤੇਰੀ ਐਸੀ ਕਿ ਨਹੀਂ? ਚੀਤੇ ਦੀ ਸੀ ਬਿਲਕੁਲ ਕਿਹਦੀ ਆਵਾਜ਼ ਹੈ? ਚੁੱਪ ਕਰ। ਕਿਹਦੀ ਆਵਾਜ਼ ਸੀ ਇਹ? ਕਿਹਦੀ ਸੀ? ਕਿਹਦੀ ਸੀ? ਚੀਤੇ ਦੀ ਹੈਂ? ਚੀਤੇ ਦੀ ਕਿਉਂ?
ਮਾਰੋ ਤਾੜੀ। ਹਾਂ ਬਈ ਕੀ ਬਾਤ। ਇਹ ਜਿਹਦੀ ਮਰਜ਼ੀ ਕੱਢ ਦੋ, ਮਾਰਿਓ ਨਾ ਮੈਨੂੰ। ਨਹੀਂ ਚੱਲ ਜਾਨਵਰ ਦੱਸ। ਜਾਨਵਰ ਬਿੱਲੀ ਦੀ ਕੱਢ ਪਾ। ਮੈਂ ਛਿੱਤਰ ਨਹੀਂ ਖਾਣੇ। ਆ ਬਿੱਲੀ ਕੌਣ ਸੀ ਇਹ ਕੀ ਸੀ ਤੁਸੀਂ ਦੱਸੋ। ਨਹੀਂ ਤੂੰ ਦੱਸ ਕੌਣ ਸੀ? ਤੂੰ ਦੱਸ। ਕੌਣ ਸੀ ਇਹ? ਕਿਹਦੀ ਆਵਾਜ਼ ਸੀ? ਸਾਫ਼ ਪਛਾਣੀ ਆ ਜਾਂਦੀ। ਬਿੱਲੀ ਸੀ। ਬਿੱਲੀ ਨਹੀਂ ਸੀ? ਨਹੀਂ ਬਿੱਲੀ ਨਹੀਂ ਸੀ? ਬਿੱਲੀ ਨਹੀਂ ਸੀ? ਓਏ ਅੰਨਿਆ ਬਿੱਲੀ ਬਿੱਲੀ ਸੀ। ਨਹੀਂ ਸੀ? ਬਿੱਲੀ ਦਾ ਬੱਚਾ ਸੀ, ਬਿੱਲੀ ਦਾ ਬੱਚਾ ਬਿੱਲੀ ਸੀ। ਸੀ? ਬਿੱਲੀ ਸੀ, ਵੱਡੀ ਹੋ ਗਈ ਹੋਣੀ ਹੈ ਬਿੱਲੀ। ਐਸੀ ਕਿ ਨਹੀਂ ਬਿੱਲੀ? ਬਿੱਲੀ ਸੀ ਬਿੱਲੀ। ਇਹ ਬਿੱਲੀ ਸੀ ਨਾ? ਹਾਂਜੀ ਬਿੱਲੀ ਵੀ ਸੀ, ਬਿੱਲਾ ਵੀ ਸੀ ਨਾਲ। ਫਰਕ ਤੈਨੂੰ ਲੱਗਾ ਨਹੀਂ? ਜੈਨ ਬਿਲਕੁਲ ਲੱਗਾ ਨਹੀਂ? ਬਿੱਲੀ ਸੀ, ਬਿੱਲਾ ਵੀ ਸੀ, ਦੋਵੇਂ ਸੀ। ਕਿਆ ਕਹਿ ਬਲਕਿ ਪੂਰਾ ਟੱਬਰ ਤੇ ਹਾਂਜੀ। ਜੀ ਤੁਸੀਂ ਮੈਂ ਖੇਡਦਾ ਹੀ ਨਹੀਂ ਭਾਜੀ। ਤੁਸੀਂ ਸਾਨੂੰ ਆਵਾਜ਼ ਕੱਢ ਕੇ ਦਿਖਾਓ ਜੀ ਟਾਰਜਨ ਦੀ। ਹੋਏ ਜੀ ਓਏ ਤੇ ਬੱਚਾ ਗੱਲ ਟੈਲੈਂਟ ਦੀ ਗੱਲ ਕਰਨ ਦੇ। ਮੈਂ ਭਲਾ ਕਿਹੜੇ ਟਾਰਜਨ ਦੀ? ਬੁੱਢੇ ਟਾਰਜਨ ਦੀ। ਇਹ ਬਿੱਲੀ ਤੋਂ ਹੀ ਆ। ਉਹ ਵਾਲੀ। ਜੀ ਤੁਸੀਂ ਸ਼ੇਰ ਦੀ ਆਵਾਜ਼ ਕੱਢ ਸਕਦੇ। ਯਾਰ ਇੱਕ ਮਿੰਟ ਮੇਰੀ ਆਵਾਜ਼। ਇੱਕ ਮਿੰਟ ਯਾਰ, ਸ਼ੇਰ ਦੀ ਇੱਕ ਮਿੰਟ ਉਸਤਾਦ ਜੀ ਜੈਨੂਇਨ ਕੱਢਣੀ ਆ। ਜੇ ਟੈਲੈਂਟ ਆ ਨਾ ਤੇ ਉਸਤਾਦ ਜੀ ਸ਼ੇਰ ਦੀ ਆਵਾਜ਼ ਕੱਢੋ। ਐ ਨਹੀਂ ਲੱਗਾ ਜਿਵੇਂ ਸਾਹਮਣੇ ਸ਼ੇਰ ਬੈਠਾ। ਉਸਤਾਦ ਜੀ ਇਹ ਕਿਹੜੀ ਗੱਲ ਹੋਈ? ਆ ਸ਼ੇਰ ਹੀ ਕਸਮੇ ਮੈਂ ਕੋ ਹੂੰ ਫਰਕ ਬਤਖ ਦੀ ਆਵਾਜ਼, ਬਤਖ। ਜਿੱਦਾਂ ਸ਼ੇਰ ਵੀ ਨਹੀਂ ਬੋਲ ਸਕਦਾ। ਆ ਉਂਗਲਾਂ ਦੀ ਨਾਲ ਸਾਰਾ ਸਿਸਟਮ ਵੀ ਕਰਨ ਰਹੇ ਆ। ਸੇਮ ਲੱਗ ਗਈ। ਪਤਾ ਕਿਹੜੀ ਜਿਹੜੀ ਪੈਂਦੀ ਆ। ਤੁਸੀਂ ਇਜ਼ੀ ਹੋ। ਐਸੇ ਕਿ ਨਹੀਂ ਪਤਾ? ਇਹਨੂੰ ਜ਼ਰਾ ਹੜ ਤੂੰ। ਨਹੀਂ ਤੇ ਤੁਸੀਂ ਨਾ ਪਿੱਛੋਂ ਨਾ ਕੋਈ ਸੀਡੀ ਸੂਡੀ ਚਲਾਈ ਆ, ਤੁਹਾਡੀ ਆਵਾਜ਼ ਨਹੀਂ ਲਾ ਨਹੀਂ ਸਕਦੀ ਕਰਕੇ ਪਤਾ ਖਾਲੀ ਹੋ ਜਾਂਦਾ। ਹੂ ਬਹੂ ਉਦਾਂ ਹੀ ਸੀ ਆਵਾਜ਼। ਤੂੰ ਦਿਲੋਂ ਨਹੀਂ ਕਹਿ ਰਿਹਾ, ਦਿਲੋਂ ਕਹਿ ਮਿੱਠੇ, ਮੈਂ ਤੇਰੇ ਮੂੰਹ ਦੇ ਉੱਤੇ ਮਾਰਨੀ ਕਹਿ। ਤੇ ਅੱਜ ਹੀ ਸਿੱਖਿਆ ਵਾ ਯਾਰ, ਇੰਨਾ ਟਾਈਮ ਹਾਂ ਢਿੱਡੋਂ ਕਹਿ ਯਾਰ ਜਦੋਂ ਇਹਨੇ ਕਿ ਉਹ ਯਾਰ ਤਕੀ ਲੱਗ ਬਸ ਵੀ ਘੱਟ ਗਏ ਕਿ ਕਿਹੜੀ ਪਤਾ ਖੜਾ ਨੂੰ ਵੀ ਜ਼ਿਆਦਾ ਉਤਨਾ ਮੇਰੀ ਆਵਾਜ਼। ਸਹੀ ਗੱਲ ਇਹ ਕਿਹੜੀ ਫਿਲਮ ਸੀ ਜੀ? ਇਹ ਦੱਸਦਾ ਤਾਂ ਫਿਰ। ਇਹ ਤੇ ਹੱਦ ਵੱਢ ਕੇ ਤੇਰੇ ਲਈ ਆ ਦੇਖੀ ਦੇ। ਕਿਉਂ ਯਾਰ ਸਾਰੀ ਮਜ਼ਾ ਆ ਗਿਆ ਕੀ ਨੂੰ। ਲੇਕਿਨ ਉਸਤਾਦ ਜੀ ਲਾਜ਼ਮੀ ਇੱਥੇ ਕੋਈ ਸ਼ੈ ਹੈਗੀ ਆ। ਕਿਹੜੀ? ਤੁਸੀਂ ਕੋਈ ਸ਼ੈ ਲਾਉਂਦੇ ਜੇ ਜਿਹੜੀ ਸੇਮ ਟੂ ਸੇਮ ਆਵਾਜ਼ ਆਉਂਦੀ ਹੈ ਪਲੇ ਕਰ YouTube ਤੋਂ। YouTube ਓ ਤੋਂ। ਯਾਰ। ਹਾਂ ਅੱਲਾ ਦੇ ਬੰਦੇ ਆ ਮੋਬਾਈਲ ਪੇ ਦੇਖ ਲਓ। ਮੈਂ ਜੈਨੂਇਨ ਮੂੰਹ ਨਾ ਕੱਢ ਲਿਆ। ਉਹ ਨਹੀਂ ਯਾਰ ਮੈਨੂੰ ਉਹਨਾਂ ਤੇ ਕਰਮ ਆ। ਹਾਂ ਲੈ ਵੀ ਆਖਰ ਨਾ ਜਾਨਵਰ ਰਹਿ ਗਏ ਜੇ ਤੂੰ ਵੀ ਇਹਨਾਂ ਨੇ ਕੱਢ ਲਈ ਹੈ ਨਾ, ਫੇਰ ਭਾਈ ਮੈਂ ਨਹੀਂ ਕਰਨਾ। ਪੁੱਛ। ਕਬੂਤਰਾਂ ਦੀ ਕੱਢੋ ਆਵਾਜ਼। ਇਹ ਕੋ ਟੈਕਨੀਕ ਆ। ਉਂਗਲਾਂ ਚੱਲਣਾ ਬਸ। ਨਾ ਇਹ ਚੋਰੀ ਨਹੀਂ ਹੋਣੀ ਕਿਉਂਕਿ ਇਹ ਗੁੰਝਲਾ ਬੋਲਦੇ ਆ। ਬੂਟਾ ਵਿੱਚ ਕਿਹਦੀ? ਕਬੂਤਰ ਸੀ ਕਬੂਤਰ ਲੱਕਾ ਕੇ ਸਾਡਾ? ਇਹ ਲੱਕਾ। ਲੱਕਾ। ਹਾਂ ਲੱਕਾ ਪੂਰ। ਹਾਂਜੀ। ਓਕੇ। ਯਾਰ ਵਾਹ ਯਾਰ ਫਿਰ ਦੂਸਰਾ ਮੋਬਾਈਲ ਤੇ ਨਹੀਂ ਦਿੱਤੀ। ਯਾਰ ਕੀ ਓਏ ਮੇਰੇ ਵਾਲਾ ਕਬੂਤਰ। ਯਾਰ ਉਹ ਸਿਸਟਮ ਤੇ ਲਾਇਆ ਹੋਇਆ ਆਵਾਜ਼ਾਂ ਵਾਲਾ ਯਾਰ। ਇਹ ਕਬੂਤਰ ਨੂੰ ਵੀ ਵਾਗਾਂ ਪੈਣ ਲੱਗ ਪਈਆਂ। ਹਾਂਜੀ ਕਬੂਤਰ ਹੀ ਸੀ, ਲੱਕਾ ਵੀ ਸੀ। ਲੱਕਾ ਵੀ यार तो अच्छी कबूतर की आवाज नहीं मैं सुनी। वाह बड़े बड़े कबूतर उस्ताद जी सुने लेकिन ऐसी आवाज। ਸਾਜੀ ਊਂਠ ਦੀ ਆਵਾਜ਼ ਦਾ ਚੈਲੰਜ ਬੜੇ ਬੰਦਿਆਂ ਨੇ ਨਹੀਂ ਪੂਰਾ ਕੀਤਾ। ਤੁਸੀਂ ਊਂਠ ਦੀ ਆਵਾਜ਼ ਗਿਣ ਲਈ ਤੇ ਵੱਡੀ ਥੱਲੇ ਤੇ ਛੋਟੀ ਉੱਪਰ ਤੇ ਊਂਠਾ ਵਿੱਚ ਜੇ। ਹਾਂ ਇਹ ਫੇਰ ਛੋਟੀ ਚੀਜ਼ ਹੀ ਉੱਤੇ। तीसरा पोटे तो कमाई ਉਂਗਲ। ਓਏ ਹੋਏ ਤਲੀਆਂ ਵਿੰਗੀ ਕਰਨ ਦੀ। ਇੱਕ ਦੋ ਅੱਗੇ ਊਂਠ ਦੀ ਆਵਾਜ਼ ਚ ਮੇਰੀ ਉਂਗਲ ਨਿਕਲ ਗਈ। ਊਂਠ ਦੀ ਬਹੁਤ ਔਖੀ ਆਵਾਜ਼। ਓਕੇ ਪੰਜਾਂ ਐ ਕਿਹਦੀ ਆਵਾਜ਼ ਕਰਨੀ ਹੈ? ਬੱਕਰੀ ਦੀ। ਬੱਕਰੀ ਦੀ। ਜਦ ਪ੍ਰੇਮ ਊਂਠ ਵਾਲਾ ਨਹੀਂ ਸੀ। ਸੈਟਿੰਗ ਸਾਰੀ ਊਂਠ ਵਾਲੀ ਕਰਕੇ। ਸਾਜੀ ਇੱਥੇ ਤੁਸੀਂ ਪੜੇ ਗਏ ਹੋ। ਇੱਥੇ ਤੁਹਾਡੇ ਕੋਲ ਨਿਕਲਣੀ ਨਹੀਂ ਜੇ ਆਵਾਜ਼ ਹੁਣ। नहीं चेक तो कर। ਬੱਕਰੀ ਵਾਲੀ ਕੱਢਣੀ, ਬੱਕਰੀ ਵਾਲੀ ਸੇਮ ਬੱਕਰੀ ਵਾਲੀ। ਹਾਂ ਸੈਟਿੰਗ ਕਰ ਰਹੇ। ਓਏ ਯਾਰ
ਵਾਹ ਕਿੱਥੋਂ ਯਾਰ ਇੱਕ ਸਦੀ ਦਾ ਨਾਮ ਹੈ ਯਾਰ, ਇੱਕ ਸਦੀ ਦਾ। ਭਾਈ ਯਾਰ ਸਿਰਫ ਤੋਂ ਦੂਰ ਯਾਰ ਮੈਂ ਪਾਗਲ ਹੋ ਜਾਣਾ ਯਾਰ ਭਾਈ ਬਿਲਕੁਲ ਪ੍ਰੋਜੈਕਟ। ਤੂੰ ਸ਼ਾਇਦ ਬਾਅਦ ਚ ਹੋ ਗਈ। ਕਾਲੀਆ ਯਾਰ ਵਾਹ ਵਾਹ ਉਸਤਾਦ ਜੀ ਬੱਕਰੀ ਦੀ ਵੀ ਇਹਦੇ ਨਾਲੋਂ ਨਹੀਂ ਇਹਦੇ ਨਾਲ ਉਸਤਾਦ ਜੀ ਮੈਂ ਬੱਕਰੀਆਂ ਜਾਨਵਰ ਲੋਕੀ ਮੈਨੂੰ ਕਈ ਕਹਿੰਦੇ ਯਾਰ ਸਾਡਾ ਨਾ ਉਹਨਾਂ ਦੇਖ ਬੱਕਰੀ ਵੱਜੀ ਆ, ਬੱਕਰਾ ਬਾਹਰ ਫਿਰ ਰਿਹਾ, ਆ ਨਹੀਂ ਰਿਹਾ, ਜ਼ਬਰਦਸਤੀ ਕਰ ਰਿਹਾ, ਤੇ ਮੈਂ ਬੱਕਰੀ ਦੇ ਕੋਲ ਖਲੋ ਕੇ ਐਸੀ ਰੋਮਾਂਟਿਕ ਆਵਾਜ਼ ਕੱਢਦਾ ਹੁੰਦਾ ਸਾਂ, ਬੱਕਰਾ ਨਸ਼ਾ ਹੀ ਆਇਆ ਸੀ ਬੱਕਰੀ। ਉਹ ਬੱਕਰੀ ਕਹਿੰਦੀ ਸੀ ਮੈਂ ਕਦੋਂ ਬੁਲਾਇਆ ਉਹ ਲੱਗਾ ਹੀ ਹੈਲੋ ਭਾਜੀ ਹੱਥ ਦੀ ਆਵਾਜ਼ ਕਈ ਵਾਰੀ ਏਦਾਂ ਹੋਣਾ ਕਿ ਅਸਲ ਬੱਕਰੀ ਨੇ ਬੁਲਾਉਣਾ ਤੇ ਉਹਨੇ ਸਮਝਣਾ ਮੈਂ ਵਾਂ, ਆਉਣਾ ਹੀ ਨਾ। ਹਾਥੀ ਦੀ ਆਵਾਜ਼ ਸਤਾਈ ਯਾਰ ਹਾਤੇ ਦੀ ਦੱਸ ਦਿਆ ਆ ਜਾ ਯਾਰ, ਕੰਮ ਕੋਈ ਕਰ। ਓਏ ਇਹੀ ਹੁੰਦੇ ਆ ਹਰ ਕਿਸੇ ਦਾ ਕੰਮ ਨਹੀਂ। ਵਾਹ 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 ਉਸਤਾਦ ਜੀ, ਹਰ ਜਨ। ਦਿਲੋਂ ਯਾਰ ਐਵੇਂ ਸਿੰਪਲ ਕੱਢੋ ਉਸਤਾਦ ਜੀ ਤੁਸੀਂ ਇਹਨਾਂ ਨੂੰ ਗੌਰ ਕਰਾਓ, ਮੱਝ ਦੀ ਆਵਾਜ਼ ਸੁਣਾ ਦਿਓ। ਓਏ ਉਹ ਮੱਝ ਨਹੀਂ ਸੁਣਾਈ ਜਾਣੀ, ਕੱਲ ਸੁਣਾਉਂਗਾ। ਆਹ ਉਸਤਾਦ ਜੀ ਲੇਕਿਨ ਇਹ ਟੈਲੈਂਟ ਤੁਹਾਡੇ ਕੋਲ ਹੈ ਵਾ। ਪਤਾ ਕੀ ਗੱਲ ਆ, ਤੁਸੀਂ ਪਤਾ ਕਿ ਤੁਸੀਂ ਸ਼ੂਗਰ ਲੱਗਿਆ, ਇਹ 4 ਆਵਾਜ਼ਾਂ ਮੈਂ ਕੱਢੀਆਂ ਨੇ, ਮੇਰੇ ਫੇਫੜੇ 'ਚ ਪੇਨ ਸ਼ੁਰੂ ਹੋਈ, ਕਿਉਂਕਿ ਇਹ ਜਾਨ ਦਾ ਕੰਮ ਆ। ਹਾਂਜੀ ਕਿੱਥੇ ਜਾਣਾ ਐ ਤੁਸੀਂ ਹੁਣ ਸ਼ੋਅ ਤੋਂ ਬਾਅਦ ਸਾਰਿਆਂ ਨੇ ਜਦੋਂ ਚੱਲਣਾ ਉਸ ਤੋਂ ਬਾਅਦ ਫਿਰ ਮੇਰਾ ਕੰਮ। ਉਸਤਾਦ ਜੀ ਜਾਨਵਰ ਦੀ ਬਹੁਤੀ ਔਖੀ ਆ ਕਿ ਪਰਿੰਦੇ ਦੀ? ਵਾਹ ਯਾਰ ਇੱਕ ਹੈ ਸਵਾਲ ਹਾਂ ਪਰਿੰਦੇ ਦੀ ਪਰ ਵੇਖਿਆ ਮੈਂ ਤਾਂ ਹੀ ਪਰਿੰਦਾ ਪੁੱਛਿਆ ਸੀ ਕਬੂਤਰ। ਉਸਤਾਦ ਜੀ ਕਿਸੇ ਆਰਟਿਸਟ ਦੀ ਕੱਢੋ, ਮਿਮਿਕਰੀ ਕਰਨੀ ਤੇ ਕਿਸੇ। हाँ चलो दसो किरी कटा अपना सनी देओल साहब। सनी देओल साहब, तुम्हारे साथ जाने के लिए हमें बहुत मेहनत करनी पड़ी है। यार ਉਹ ਰਾਜਕੁਮਾਰ, ਸਨੀ ਦੇਵਲ सनी देओल मैं हूं ने मैं कसम खान में कर ਉਹ ਰਾਜਕੁਮਾਰ ਸਾਹਿਬ ਦੀ ਆਵਾਜ਼ ਹੈ। सनी देओल ही ओ सनी देओल ਹਾਂ आवे ਸਨੀ ਦੇਵਲ, आवे है ना। ਮੰਨ ਜਾ ਫਿਰ ਪੈਪ ਪੈਣ ਕੇ ਚੰਗੇ ਰਹੋਗੇ। ਹੋਈ ਆਓ ਸਨੀ ਦੇਵਲ। ਵਾਹ अच्छा ये टैलेंट किथों मेहनत कीती है ये परदेशी आ, ਬਿਲਟਨ सिखने सिखिया नहीं, सिखिया ना सिखाए रखतियां। ਅਤਾ। ਉਹਦੀ ਕਢਾਈਏ ਉਹ ਹੈਲਪਲਾਈਨ ਵਾਲੀ ਕੁੜੀ ਜੀ। ਹਾਂ ਹੈਲਪਲਾਈਨ। मैंने फ्री लगा हुआ मुफ्ता में लगा बिजली दी मादी कटाई है, ਅਸੀਂ मतलब भी- मैं तेरे को तेरे हाथ आया मैं भी नहीं, यार ਆਣੀ ਨਹੀਂ ਸਾਡੀ ਰਿਕਵੈਸਟ ਆ, ਰਿਕਵੈਸਟ। हाँ, मैं ये गल कर ਹਾਂ ਅੱਛਾ ਉਸਤਾਦ ਜੀ ਆਵਾਜ਼ਾਂ ਕੱਢਣ ਵਾਲੇ ਬੜੇ ਟੈਲੈਂਟਡ ਲੋਕ ਹੁੰਦੇ ਆ ਐਦਾਂ ਮੈਨੂੰ ਲੱਗਦਾ ਜਿਹੜੀ ਤੁਸੀਂ ਪਿੱਛੇ ਲਾ ਕੇ ਨਾ ਲਾਜ਼ਮੀ ਮੋਬਾਈਲ ਲਗਾ नहीं 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 ताजी जेनवन एक रैसल आ। ਉਹ ਯਾਰ ਇਹ ਉਸਤਾਦ ਜੀ नहीं नहीं एआई नहीं है रैसल आ। ਡਬਿੰਗ ਕਰਦੇ ਹੋ ਸਾਰਾ ਕੁਝ ਸਿੱਖ ਗਏ ਉਹਦੇ ਨਾ, ਨਾ। ਬੈਠੇ ਸਾਡੀ ਉਹ ਆਵਾਜ਼ अच्छा ਕੱਢੋ। हुन तुसी ए देखना ਹਾਂ ਐ ਵੇ ਇਹ ਡਾਇਨਾਸੌਰ ਦੀ ਆਵਾਜ਼ किदी आवाज है। ਮੈਨੂੰ ਲੱਗਿਆ ਪਤਾ ਜੋ। ਫਰੀਦ ਮੈਂ ਬਚ ਲਿਆ ਹਵਾਈ ਜਹਾਜ਼ ਦੀ ਹੈ। ਇਹ ਪੈਪ ਦੀ ਆਵਾਜ਼ ਆ ਜਿਹੜਾ ਪੈਣਾ ਇਹਦੇ ਨਹੀਂ ਇਹ ਉਸਤਾਦ ਜੀ ਪਤਾ ਕੀ ਹਾਂ ਜੋ ਮਰਜ਼ੀ ਕਹਦੇ ਤੇਰੇ ਪਤਾ ਪੈਪ ਕੀ? ਪੈਣਾ किदी आवाज आ, ਸੁਣੀ ਲੱਗਦੀ ਉਹ किदी आवाज आ। ਇਹ ਸੁਣੀ ਜਿਹਦੀ ਸੁਣੀ ਤੁਸੀਂ ਸੋਚ ਕੇ ਕਰ हां ਸੁਣੀ ਆਏ ਹੈ मगरमच्छ नहीं सी, ਇਹ मगरमच्छ नहीं सी है। ਮਗਰਮੱਛ ਸੀ ਹਾਂ ਯਾਰ ਓਏ ਯਾਰ ਸੇਮ ਸਾਡੀ ਉਹ ਆਵਾਜ਼ ਕੱਢ ਕੇ ਦਿਖਾਓ ਜਦੋਂ ਅਸੀਂ ਸ਼ੋਅ ਕਰਦੇ ਹੁੰਦੇ ਤੇ ਸਾਈਡ ਤੋਂ ਆਂਦੀ ਨਹੀਂ, ਉਹ ਕੱਢੋ। आहो अक्सर ਆ ਹੁਣ ਵੀ ਆ ਰਹੀ ਸੀ। आहो ਅੱਛਾ ਜਦੋਂ ਅਸੀਂ ਸ਼ੋਅ ਕਰਦੇ ਹੁੰਦੇ ਸਾਨੂੰ ਇੱਕ ਆਵਾਜ਼ ਆਉਂਦੀ ਹੈ ਅਕਸਰ, ਓ ਯਾਰ ਨੂੰ ਇੱਥੇ ਰੱਖ ਦੇ, ਤੁਹਾਨੂੰ ਟੋਕਰੇ ਤੋਂ ਪਰੇ ਰੱਖ ਦੇ ਆ ਟੋਕਰਾ ਇਹਨੂੰ ਯਾਰ ਇਥੋਂ ਆਦਰ ਸ਼ੋਅ ਕਰਨ ਦੇ ਆਇਆ ਫਿਰ ਉਹ ਬੋਲਣ ਕੇ ਯਾਰ ਸਾਡੇ ਕੋਲ ਆਵਾਜ਼ ਆਉਂਦੀ ਆ, ਓਏ ਇਹਨੂੰ ਕਹਿ ਕੁਛ। ਸਾਡੀ ਅਮਿਤਾਭ ਸਾਹਿਬ ਦੀ ਆਵਾਜ਼ ਕੱਢਣੀ, ਕਰੋੜਪਤੀ ਵਾਲਾ ਸਵਾਲ ਕੋਈ ਪੁੱਛੋ। ਓਕੇ ਨਾ ਇਹ ਤਾਂ ਬਗੈਰ ਪੰਜੇ ਤੋਂ ਕੱਢੋ ਨਾ ਇਹ ਤਾਂ ਕੋਈ frame ਐ ਮੀਤਾ ਬਚਨ ਦਾ ਐਮ ਖੋਟਾ ਹੀ ਉਹ ਇਹ ਵੀ ਹੁਣ ਸੱਜਣੋ ਓਏ ਓਏ ਹੋਏ ਕੌਣ ਮਿਲੇਗਾ ਕਰੋੜਪਤੀ में ਆ ਵੀ ਨਹੀਂ ਇਹ ਮੰਨਦੇ ਆ ਵੀ ਕਹਿੰਦਾ ਨਹੀਂ ਸਾਹਮਣੇ ਦੀ ਸਾਹਮਣੇ ਉਹ ਬੈਠੇ ਸੀ ਉਹ ਯਾਰ ਮਰਨਾ ਲਿਆ ਸੀ ਆ ਕਿਹੜੀ ਗੱਲ ਉਸਤਾਦ ਜੀ ਤੁਸੀਂ ਸਾਡੇ ਕੋਲ ਸਹੀ ਕਰੋ ਅਮਿਤਾਭ ਸਾਹਿਬ ਦੇ ਜਿਹੜੇ ਕੋਈ ਲਾਕ ਮੋਬਾਈਲ ਨੂੰ ਵੌਇਸ ਵਾਲੇ ਲੱਗੇ ਹੋਣਗੇ, ਉਸਤਾਦ ਜੀ ਤੇ ਖੋਲ ਲੈਣਗੇ ਹਾਂ ਯਾਰ। ਅੱਛਾ ਇਹ ਇਸ ਤੋਂ ਇਲਾਵਾ ਉਸਤਾਦ ਜੀ ਤੁਸੀਂ ਟੈਲੈਂਟ ਹੋਰ ਕੀ, ਇੱਕ ਤੇ ਆ ਗਾਣੇ ਗੂਣੇ ਦਾ ਤੁਸੀਂ ਉਹ ਲਾ ਲਿਆ ਸਪੀਕਰ ਸਪੂਕਰ ਦਾ, ਇਹ ਵੀ ਕਰ ਲਿਆ ਤੁਸੀਂ, ਹੋਰ ਕੀ ਮਤਲਬ ਓਏ ਤੂੰ ਮਹਿੰਦੀ ਤੇ ਲੈਟਿੰਗ ਕਰਾ, ਅਖੀਰ ਕਰ ਦੇਣਗੇ ਬਨੇਰੇ ਦੇ ਉੱਤੇ ਜਿਹੜੇ। ਨਾ 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 ਨਹੀਂ ਇੱਕ ਸਕੂਲ ਮੈਂ ਫੇਲ ਆ, ਮੈਂ ਜਿੰਨੀ ਮਰਜ਼ੀ ਕਰ ਲਵਾਂ ਲੈਟਿੰਗ ਇਹਦੇ ਤੇ ਅਸਰ ਨਹੀਂ ਕਰਦੀ।
ਅੱਛਾ ਜੀ। ਨਹੀਂ ਤੇ ਸੀ ਮੈਂ ਤਾਂ ਫੰਕਸ਼ਨਾਂ ਦੀ ਗੱਲ ਕਰ ਰਿਹਾ ਜੀ, ਇੱਥੇ ਤਾਂ ਤੁਸੀਂ ਸਟੇਡੀਅਮ ਵਾਲੀ ਲਾ ਦੋ, ਉਹ ਵੀ ਘੱਟ ਹੀ। ਸਹੀ ਗੱਲ। ਇਹਨੂੰ ਕਿਸੇ ਨੇ ਕਿਹਾ ਮਹਿੰਦੀ ਤੇ ਲੈਟਰਿੰਗ ਕਰਨੀ ਤੇ ਕੋਲੀ 'ਚ ਮਹਿੰਦੀ ਪਾ ਕੇ ਆਲੇ ਦੁਆਲੇ ਲੈਟਰ ਲਾਉਂਦੇ। ਕਾਲਜ ਮੇਦੀ ਮਹਿੰਦੀ ਤੇ ਚਲਾ ਗਿਆ ਇੱਕ ਤੇ ਭਾਈ ਮਹਿੰਦੀ ਮੋਗੀ ਸਾਰੇ ਹੀ ਚਲੇ ਗਏ। ਉਹ ਦੂਲੇ ਦਾ ਭਰਾ ਕਹਿੰਦਾ ਤੂੰ ਨੀ ਜਾਣਿਆ, ਕਹਿੰਦਾ ਮੈਂ ਤੇ ਘਰੋਂ ਭੱਜਿਆ। ਆਟੇ ਵਾਲੀ ਚੱਕੀ ਦੀ ਜਾ ਕੇ ਕਹਿੰਦਾ ਜੀ ਆਟਾ ਦੇ ਦਿਓ। ਉਹ ਕਹਿੰਦਾ ਕਿੰਨਾ? ਕਹਿੰਦਾ ਜਿੰਨਾ ਵੀ ਅੱਲਾ ਵਾਸਤੇ। ਉਹਨੇ ਤੋੜਾ ਚਕਾਤਾ ਮੈਨੂੰ। ਅੱਛਾ ਲੋਕ ਕਿੰਨੀ ਵੀ ਜ਼ਕਾਤ ਬਣਦੀ ਹੈ ਜਾ ਕੇ ਲੋਕਾਂ ਦੇ ਵਿਆਹਾਂ ਤੇ ਹੁੰਦੇ ਨਾ ਨੋਟ ਰੱਖ ਕੇ 100 ਵਾਲਾ 50 ਵਾਲਾ ਤੇ ਮਹਿੰਦੀ, ਇਹਨੇ ਰਸ ਰੱਖਿਆ ਰਸ ਤੇ ਮਹਿੰਦੀ ਲਵਾਉਂਦਾ। ਦੁਕਾਨ ਤੇ ਜਾ ਕੇ ਚੱਕੀ ਵਾਲੇ ਤੇ ਕਹਿੰਦਾ ਆਟਾ ਦੇ ਦਿਓ, ਕਹਿੰਦਾ ਕਿੰਨਾ? ਤੇ ਕੋਲਾ ਕੱਢ ਲਿਆ, ਕਹਿੰਦਾ ਇਹ ਚ ਪਾ ਦੇ। ਇੰਨਾ ਕਹਿੰਦਾ। ਮਹਿੰਦੀ ਤੇ ਭਾਈ ਸਾਰੀ ਮਹਿੰਦੀ ਵੇਖ ਵੂਖ ਕੇ ਉਹਨੂੰ ਕਹਿੰਦਾ ਬਰਾਤ ਕਿੰਨੇ ਵਜੇ? ਉਹ ਕਹਿੰਦਾ ਬਰਾਤ ਦਾ ਛੱਡ, ਤੂੰ ਇਹ ਦੱਸ ਤੈਨੂੰ ਬੁਲਾਇਆ ਕਿੰਨੇ ਆ? ਤੰਦੂਰ ਤੇ ਖਲੋਤਾ ਪਰੇ ਇੰਜ ਤੇ ਕਿਦੋਂ ਅੱਗੇ ਜਾ ਰਿਹਾ ਭਲਾ? ਇੱਕਦਮ ਕਹਿੰਦਾ ਤੰਦੂਰ ਵਾਲਾ ਵੇਖ ਰਿਹਾ ਤੇ ਜਿਹੜੀ ਰੋਟੀ ਨਿਕਲ ਰਹੀ ਉਹ ਵੀ ਵੇਖ ਰਿਹਾ ਜੀ। ਤੰਦੂਰ ਵਾਲਾ ਵੇਖ ਰਿਹਾ ਜਦੋਂ ਕਹਿੰਦਾ ਆਹ ਸੜ ਗਈ ਆ ਮੇਰੀ ਸੜ ਗਈ। ਇੱਕਦਮ ਅੱਗੇ ਆ ਕਹਿੰਦਾ ਆਹ ਸੜ ਗਈ ਆ ਤੇਰੇ ਭਰਾ ਦੀ ਹੋ ਗਈ ਹੁਣ। ਇਹ ਭਰਾ ਦੀ ਗੱਦਾ ਸੀ ਯਾਰ। ਉਹ ਉੱਥੋਂ ਹੀ ਖਵਾ ਕੇ ਮਾਰਦਾ ਸੜੀ। ਵਿਆਹ ਪੈਂਟ ਕੋਟ ਪਾ ਕੇ ਤੇ ਵਿਆਹ ਤੋਂ ਬੱਚਿਆ ਸੱਲ ਨੀ ਹੁੰਦਾ ਟੱਪ 'ਚ, ਉਹਦੇ 'ਚ ਝੋਟੀਆਂ ਕੱਢ ਐਨਕ ਵੀ ਲਾਈ ਯਾਰ ਮਿੱਠਿਆ ਕਿਹੜੀ ਹਰਕਤ। ਅੱਛਾ ਵਿਆਹ ਤੇ ਏਦਾਂ ਦੇ ਬੰਦੇ ਦਾ ਇੱਕੋ ਰੌਲਾ ਹੁੰਦਾ, ਇੱਧਰ ਕੋਈ ਨਾ ਆਏ ਬੱਚੇ ਨੇ ਉਲਟੀ ਕੀਤੀ, ਇੱਧਰ ਕੋਈ ਨਾ ਆਏ। ਇਹੀ ਗੱਲ ਇਹੋ ਜਿਹੇ ਬੰਦਿਆਂ ਦਾ ਵੀ ਵਿਆਹ ਤਾਂ ਇੱਕੋ ਹੀ ਹੁੰਦਾ ਕਰਨਾ। ਜਾ ਕੇ ਐਵੇਂ ਜਿਹੜਾ ਵੰਡਣ ਨਹੀਂ ਦੇ ਹੁੰਦਾ ਵਰਤਾਵਾ ਨੂੰ, ਆ ਰੱਖ ਲਓ ਸਾਫ਼ ਹੀ, ਮੈਂ ਸਾਈਡ ਤੋਂ ਹੀ ਖਾਂਦੇ ਆ। ਅੱਛਾ ਏਦਾਂ ਦੇ ਬੰਦੇ ਬੱਚਾ ਆਹ ਇੱਧਰਲਾ ਸਾਫ ਹੀ ਹੈ। ਉਹ ਉੱਥੇ ਵੀ ਨਾ ਇੱਕ ਟੈਨਸ਼ਨ ਚ ਪਏ ਹੁੰਦੇ ਵਿਚਾਰੇ। ਏਦਾਂ ਦੇ ਬੰਦੇ ਦਾ ਵੀ ਨਾ ਵਿਆਹ 'ਚ ਸਾਰੇ ਰੋਟੀ ਖਾਣੇ ਆਪੇ, ਉਹ ਤੁਹਾਡੀ ਭਰਜਾਈ ਨਜ਼ਰ ਨਹੀਂ ਆਉਣ ਡਈ ਯਾਰ, ਵੀ ਤੂੰ ਮਾਮਾ ਕਿਤੇ ਘਰ ਅੱਛਾ ਕਈ ਏਦਾਂ ਦੇ ਬੰਦੇ ਨੇ ਵਿਆਹ 'ਚ ਰੋਟੀ 'ਚ ਮਤਲਬ ਉਹ ਨਾ ਉੱਥੇ ਵੀ ਇੱਕ ਨੇਕ ਸੀਰਤ ਔਰ ਅੱਛੇ ਔਰ ਮਤਲਬ ਕਿ ਨਾ ਟੈਨਸ਼ਨ ਦੇ ਵਿੱਚ ਹੁੰਦੇ ਆ ਕਿ ਯਾਰ ਰੋਟੀ ਵੀ ਬਰਬਾਦ ਕਰ ਰਹੇ ਨੇ, ਆ ਦੇਖ ਵਿੱਚ ਹੀ ਚੜ ਗਿਆ। ਉਹਨੂੰ ਉਹ ਸਾਰਾ ਮਜ਼ਾ ਉਹਨਾਂ ਨੇ ਬਰਬਾਦ ਕਰ ਲੈਣਾ ਆਪਣਾ ਵਿਆਹ ਦਾ ਇਸੇ ਚੱਕਰ ਦੇ ਵਿੱਚ। ਮਤਲਬ ਇਹ ਆਪਣਾ ਨਾ ਇੱਕ ਅੱਛਾ ਬਣਨ ਦੇ ਚੱਕਰ 'ਚ ਐਵੇਂ ਨੰਗ ਨੂੰ ਫੜ ਕੇ ਲਿਆਉਣਾ ਗਿਆ। ਇਹ ਦੇ ਇਹ ਹਾਲ ਹੁੰਦਾ। ਇੱਧਰ ਮੈਂ ਤਦ ਹੀ ਗਿਆ ਸੀ ਕਿ ਇਹ ਰੋਟੀ ਜਿਹੜੀ ਨੇ ਬਾ ਕੇ ਖਵਾ ਦੇਣਾ। ਹਾਂ ਸਹੀ ਗੱਲ ਆ। ਇਹ ਗਾਜੀ ਟਾਈਪ ਕਰੈਕਟਰ ਹੁੰਦੇ ਨੇ, ਤੇਰਾ ਬਾਹਰ ਆ ਕੇ ਖਾਣਾ ਇਹਨਾਂ ਨੂੰ ਸੱਦ ਲਓ, ਵੇਲਾ ਸਾਰੀਆਂ ਚਮਚੀਆਂ ਥੱਲੇ ਸੁੱਟਦੀਆਂ। ਕੋਈ ਕੰਮ ਨਹੀਂ, ਉਹਨੇ ਸਿਰਫ ਉਹਨਾਂ ਸ਼ਿਕਾਇਤਾਂ ਮਿਠੇਰ ਕੇ ਬੰਦੇ ਹੁੰਦੇ ਆ ਵੀ ਸਾਰੇ ਸਾਲਣ ਸੂਲਣ ਪਾ ਕੇ ਨਾ ਇੱਕ ਅੱਧੇ ਨੂੰ ਹੋਰ ਓਏ ਆ ਜਾ ਉੱਥੇ ਥੱਲੇ ਬਹਿ ਕੇ ਖਾਣੇ, ਇੱਥੇ ਖਲੋ। ਕਈ ਵਿਆਹਾਂ ਦੇ ਵਿੱਚ ਨਾ ਕਈ ਸਿਆਣੇ ਜਿਹੜੇ 50-60 ਤੋਂ ਉੱਤੇ ਹੁੰਦੇ ਉਹ ਸਾਈਡਾਂ ਤੇ ਬੈਠੇ ਹੁੰਦੇ। ਹੁਣ ਜਿੰਨੇ ਵੀ ਯੰਗ ਫਿਰ ਰਹੇ ਨਾ, ਉਹ ਕੋਈ ਉਹਦਾ ਭਾਂਜਾ ਵਾ, ਕੋਈ ਭਤੀਜਾ ਵਾ, ਕੋਈ ਉਹਦਾ ਪੋਤਾ ਵਾ, ਕੋਈ ਉਹਦਾ ਮਤਲਬ ਦੋਤਾ ਵਾ, ਉਹ ਸਾਰੇ ਇੰਜ ਤੇ ਹੁੰਦੇ ਤੇ ਉਹਦਾ ਉਹ ਇੱਕ ਚੌਰੀ ਬੈਠਾ ਹੁੰਦਾ ਜੋ ਹੁਣ ਹਲਕਾ ਹਲਕਾ ਖਾ ਰਹੇ ਤੋਂ ਕਹਿਣਾ ਓਏ ਉਰੇ ਆ। ਆਹ ਤੇ ਹੁਣ ਜਿਹੜਾ ਵੀ ਨਾ ਉਹ ਤਾਂ ਉਹਨਾਂ ਜੀ ਚਾਚੂ ਜੀ ਉਹ ਕਿਹਦਾ ਤੂੰ ਉਹਦਾ ਅਸਲਮ ਦਾ ਵਾ? ਆਹੋ ਜੀ ਮੈਂ ਇਸ਼ਫਾਕ ਦਾ ਮੁੰਡਾ, ਇਸ਼ਫਾਕ ਦਾ। ਅੱਛਾ ਐ ਨਾ ਪੁੱਤਰ 2 ਬੋਟੀਆਂ ਸਿਰਫ ਪਾ ਕੇ ਲਿਆ। ਉਹ ਸਾਰੇ ਮੁਲਾਜ਼ਮ ਹੁੰਦੇ ਉਹਨਾਂ ਦੇ। ਸਹੀ ਗੱਲ ਵੱਡੇ ਹਰ ਵਿਆਹ ਦੇ ਨਾਲ 2-3 ਐਸੇ ਲਾਜ਼ਮੀ ਬੈਠੇ ਹੋਣਗੇ ਜਿਹੜੇ ਜਿਹਨੂੰ ਮਰਜ਼ੀ ਆਵਾਜ਼ ਮਾਰ ਲੈਣੇ। ਉਹ ਬਰਾਦਰੀ ਹੁੰਦੀ ਆ ਆਪਣੀ। ਆਹੋ ਕਹਿਣਾ ਰਸ਼ੀਦ ਦਾ ਪੁੱਤਰ ਆ ਤੂੰ? ਹਾਂਜੀ ਅੱਛਾ ਚੱਲਾ ਮੇਰਾ ਪੁੱਤਰ ਫੜ। ਇਹ ਨਾ ਇੰਨੇ ਕੁ ਚੌਲ ਪਾਉਣੇ ਸਾਈਡ ਤੇ ਇਹਨੇ ਕਹਾ ਤੇ ਆ ਜਿਹੜਾ ਲੈ ਕੇ ਆ ਜੀ ਚਾਚੂ ਜੀ। ਤੇ ਉਹ ਵੀ ਅੱਗੋਂ ਫੁੱਲ ਡਿੱਗੇ ਹੁੰਦੇ, ਉਹ ਚੌਲ ਬੜਿਆ ਹੁੰਦਾ ਵਿੱਚ ਯਾਰ। ਭਾਈ ਕਫਾਂ ਤੇ ਵੀ ਤਰੀ ਲੱਗੀ ਇੱਥੇ ਬੈਠ ਤੇ ਵੀ, ਤੇ ਬਾਹਰ ਨਿਕਲ ਕੇ ਯਾਰ ਰੋਟੀ ਨਹੀਂ ਖਾਧੀ। ਸਾਜੀਆ ਤੂੰ ਹੁਣੇ ਨਾਂ ਲਿਆ ਨਾ AI ਦਾ। AI ਕਿੱਥੇ ਪਹੁੰਚ ਗਿਆ ਮੈਂ ਤੁਹਾਨੂੰ ਕਹਿੰਦਾ ਸੀ ਨਾ। ਤੁਸੀਂ ਇਹ ਗਾਣਾ ਸੁਣਨਾ ਵਾ, ਜਿਹੜੇ ਜਿਹੜੇ ਰਫੀ ਸਾਹਿਬ ਦੀ ਆਵਾਜ਼ ਦੀ ਸ਼ਨਾਖਤ ਰੱਖਣ ਵਾਲੇ ਬੰਦੇ ਨਾ, ਉਹ ਮੈਨੂੰ ਦੱਸਣ ਕਿ ਵੀ ਇਹ ਰਫੀ ਸਾਹਿਬ ਨਹੀਂ। ਨਹੀਂ ਉਦੋਂ ਤੇ ਇਹ ਗਾਣਾ ਹੀ ਨਹੀਂ ਸੀ ਹੈ, ਇਹ ਤੇ ਹੋਰ ਦਾ ਗਾਣਾ ਵਾ, ਬਿੱਲੂ ਬਾਰਬਰ ਦਾ ਵਾ ਭਾਜਨ। ਨਹੀਂ ਇਹ AI ਦਾ ਕਮਾਲ ਆ। ਓਏ ਹੋਏ 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 ਯਾਰ, ਮੈਂ ਕਸਮ ਫੀਲ ਕੀਤਾ ਕਿ ਓਰੀਜਨਲ Song ਹੈ। ਨਹੀਂ ਭਾਜਨ
ਬੇਟੇ ਅਸਲ ਹੁੰਦਾ ਨਾ ਇਹਦੇ ਵਿੱਚ ਉਹਨਾਂ ਨੇ ਕਿੰਨਾ ਕੁਝ ਹਾਂ ਲੇਕਿਨ ਮੈਂ ਇੱਕ ਸਾਜੀ ਟੋਨ ਟੈਕਸਚਰ ਜਿਹੜਾ ਨਾ ਉਹ ਇਹ ਸੇਮ ਉਹ ਹੀ ਚੀਜ਼ ਤੂੰ ਹੀ ਉੱਤੇ ਖੀਰ ਸਾਜੀ ਐਲੋਨ ਮਸਕ ਨੂੰ ਕਿਸੇ ਨੇ ਪੁੱਛਿਆ ਕਿ ਤੂੰ AI ਦੇ ਨਾਲ ਦੁਨੀਆ ਨੂੰ ਖਤਮ ਕਰਨਾ ਚਾਹੁੰਦਾ, ਉਹ ਕਹਿੰਦਾ ਮੈਂ ਕੁਝ ਕਹਿ ਨਹੀਂ ਸਕਦਾ। ਅੱਛਾ ਜੀ, ਹਾਂ ਸਹੀ ਗੱਲ ਆ। ਉਹ ਗੂੰਗਾ ਵਾ ਕੁਝ ਕਵੇ ਇਹ ਕਿੰਨੇ ਕਿਹਾ ਜਿੰਨਾਂ ਦੀ ਐਲਨ ਮਸਕ ਸਾਜੀ ਮੈਂ ਰਫੀ ਸਾਹਿਬ ਵਾਲਾ ਸੁਣਿਆ, ਮੈਂ ਪਾਗਲ ਹੋ ਗਿਆ ਕਿ ਨਹੀਂ ਸਾਜੀ ਯਾਰ ਇੰਨੀ ਟੈਕਨੋਲੋਜੀ ਆ। ਓਏ ਹੋਏ ਹੋਏ ਵੌਇਸ ਦਾ ਜਿਹੜਾ ਉਹਨਾਂ ਦਾ ਜਿੰਨਾ ਗਲਾ ਸਾਰਾ ਹਾਂਜੀ ਉਹ ਜਿਹੜੀ ਰਫੀ ਸਾਹਿਬ ਦੀ ਵੀ ਅੱਗੇ ਦੇ ਕੰਮ ਨੇ ਉਹ ਨਹੀਂ ਹੈ ਬਸ, ਬਾਕੀ ਟੈਕਸਚਰ ਟੋਨ ਸਾਰਾ ਉਹ ਹੀ ਹੈ। ਹਾਂ ਅਗਰ ਤੁਸੀਂ ਥੋੜਾ ਰਫੀ ਸਾਹਿਬ ਨੂੰ ਸਮਝ ਕੇ ਉਹ ਗਾਣੇ ਦੇ ਵਿੱਚ ਉਹਦਾ ਉਹਨਾਂ ਦਾ ਸਟਾਈਲ ਪਾ ਦਿਓ ਨਾ, ਮੈਂ ਕਹਿੰਦਾ ਕਿਆ ਬਾਤ ਆ। ਆਪਣੇ ਅੱਬੂ ਦੀ ਆਵਾਜ਼ ਭਰਵਾ ਕੇ ਨਾ ਤੇ ਉਹਦੇ ਥਰੂ ਨਾ ਗਾਲਾਂ ਕੱਢ ਕੇ ਦਿਖਾਉਂਦੇ ਗਾਲਾਂ ਕਢਾਉਣ। ਇਹ ਆਈ ਤੇ ਨਾ ਵਿਆਹ ਸ਼ਾਦੀ ਤੇ ਨਾ ਇਹੋ ਜਿਹਾ ਬੰਦਾ ਸਾਈਡ ਤੇ ਉਹ ਆਈਆ ਦਾਲਚੀਨੀ ਵਾਲੀ ਚਾਹ ਬਣਾ ਲੋਕਾਂ ਨੂੰ ਘੇਰ ਚਾਹ ਪਿਆਉਣ। ਅੱਛਾ ਵਿਆਹ ਸ਼ਾਦੀ ਤੇ ਲੋਕੀ ਰੋਟੀ ਖਾਂਦੇ ਹੋਣੇ, ਏਦਾਂ ਦਾ ਬੰਦਾ ਵੀ ਉਹ ਮਤਲੂਬ ਦਾ ਮੁੰਡਾ ਮਾਚਸ ਲੈ ਕੇ ਆਇਆ ਜੀ ਭੇਜਿਆ ਮਤਲੂਬ ਦਾ ਮੁੰਡਾ ਮਾਚਸ ਲੈ ਕੇ। ਆ ਨਾਮ ਹੀ ਬੜਾ ਯੂਨੀਕ ਮਤਲੂਬ। ਅੱਛਾ ਹੁਣ ਵਿਆਹਾਂ ਤੇ ਜਿਹੜੇ ਨਵੇਂ ਪ੍ਰਾਹੁਣੇ ਆਉਂਦੇ ਨੇ ਨਾ ਉਹਨਾਂ ਨੂੰ ਆਂਦਿਆਂ ਨੂੰ ਬੋਤਲਾਂ ਮਿਲਦੀਆਂ, ਤੇ ਇਹੋ ਜਿਹੇ ਬੰਦੇ ਦੀ ਸਿਰਫ ਨਜ਼ਰ ਇਹ ਹੁੰਦੀ ਕਿ ਜਿਹੜਾ ਨਵਾਂ ਪ੍ਰਾਹੁਣਾ ਆਏ ਉਹਦੇ ਨਾਲ ਰਲ ਕੇ ਫੇਰ ਬੋਤਲ ਪੀਣੀ। ਅੱਛਾ ਕਈ ਬੰਦੇ ਨਾ ਮਤਲਬ ਦੇਖਦਾ ਨਾ ਚਾਚਾ ਬੈਠਾ ਤੇ ਉਹਦਾ ਕੋਈ ਪੁੱਤਰ ਆਇਆ ਜਾਂ ਭਤੀਜਾ ਭਾਂਜਾ ਆਇਆ ਤੇ ਉਹਨੇ ਦੇਖਣਾ ਸਿਗਰਟ ਛੱਡਦੇ ਪੁੱਤਰ, ਉਹਨੇ ਕਹਿਣਾ ਚਾਚੇ ਮੈਂ ਅੰਦਰ ਵੀ ਸਾਰੀ ਜ਼ਿੰਦਗੀ ਸਾਡੀ ਨੰਗੀ ਇਸੇ ਕੰਮ ਆਏ ਆ ਬੁੱਲਾਂਗਾ ਆਪਣੇ ਦਾ ਰੰਗ ਫੇਰ ਕਿਦਾਂ ਕਹਿੰਦਾ ਨਹੀਂ ਪੀਂਦਾ। ਅੱਛਾ ਵਿਆਹ ਸ਼ਾਦੀ ਤੇ ਇੱਕ ਬੜਾ ਰੌਲਾ ਹੁੰਦਾ ਕਿ ਕਿਸੇ ਖਾਨਦਾਨ ਦੇ ਦੋ ਘਰ ਕਿਸੇ ਇਲਾਕੇ ਚ ਨੇ ਨਾ ਤੇ ਉਹ ਗਿਣੇ ਜਾਂਦੇ, ਯਾਨੀ ਮਨਸੂਰਾਬਾਦ ਦੋ ਘਰ ਨੇ ਤੇ ਉਹਨੂੰ ਕਹਿੰਦਾ ਮਾਂ ਕੇ ਮਨਸੂਰਾ ਪਾ ਦਈਏ ਗੁਲਾਮਾਂ ਪਾ ਦਈਏ, ਠੀਕ ਆ ਇਹ ਨਾਂ ਲੈਂਦੇ ਹੁੰਦੇ ਦੋ ਤਿੰਨ ਘਰਾਂ ਦੀ ਵਜ੍ਹਾ ਤੋਂ ਨਾ। ਫਿਰ ਇੱਕ ਮਹੱਲੇ ਚ ਦੋ ਘਰ ਹੋਣਾ ਵਿਆਹ ਵਾਲੇ ਤੇ ਫਿਰ ਸ਼ਾਮ ਨੂੰ ਜਾਣ ਲੱਗੇ ਉਹ ਕਹਿ ਵੀ ਜਾਂਦੇ ਇੱਧਰ ਪਾ ਦਿਓ ਪ੍ਰਾਹੁਣੇ। ਫਿਰ ਆਹੋ ਭੇਜ ਦਿਓ ਕਿਸੇ ਨੂੰ ਭੇਜਣਾ ਨਾਲ ਤੇ ਦੇਖ ਲਓ ਉਹਨਾਂ ਕਹਿੰਦਾ ਨਹੀਂ ਹੈ ਜਗ੍ਹਾ ਨਹੀਂ ਉਹ ਬੜੀ ਜਗ੍ਹਾ ਪਈ ਆ ਭੇਜ ਦਿਓ ਕਿਸੇ ਨੂੰ ਕਿਸੇ ਨੂੰ। ਆਪਣੇ ਸਗੇ ਭਰਾ ਦੇ ਵਿਆਹ ਦੇ ਮਹੱਲੇ ਚ ਬਿਸਤਰੇ ਇਕੱਠੇ ਕੀਤੇ ਤੇ ਲੈ ਗਿਆ ਵੇਚਤੇ ਤਵਾਰ ਬਾਜ਼ਾਰ ਲਾ ਕੇ ਬੈਠਾ। ਉਹਨਾਂ ਦੇ ਕੁਸ਼ਨ ਵੀ ਬੜੇ ਅੱਛੇ ਦਿੱਤੇ, 600 ਰੁਪਏ ਰੇਟ ਲਾਇਆ ਉਹਨਾਂ ਤੇ ਉਹੀ ਬੰਦਾ ਲੈਣ ਵੀ ਆ ਗਿਆ। ਭਰਾ ਦੇ ਵਿਆਹ ਦੇ ਬਿਸਤਰੇ ਇਕੱਠੇ ਕਰਨ ਦੇ ਨਾਲ ਉਹਨਾਂ ਨੂੰ ਕਹਿੰਦਾ ਇੱਕ ਮਸੈਰੀ ਵਾਲਾ ਮੈਟਰਸ ਵੀ ਦੇ। ਆਪਣੇ ਭਰਾ ਦਾ ਹਾਰ ਤੋੜ ਕੇ ਉਹਨੂੰ ਕਹੀ ਜਾਂਦੇ ਆ ਤਨਖਾਹ ਲੇਟ ਹੋ ਗਈ ਤਾਂ ਮੈਂ ਤੇਰਾ ਕੰਮ ਕਰਤਾ ਭਲਾ। ਇੱਕ ਨਾਲ ਦੇ ਘਰੋਂ ਇਹਨਾਂ ਨੇ ਬਿਸਤਰੇ ਇਕੱਠੇ ਕੀਤੇ ਮੰਜੇ ਵੀ ਤੇ ਉਹਨਾਂ ਨੂੰ ਕਹਿੰਦਾ ਸ਼ੋਅ ਕੇਸ ਵੀ ਦੇ ਦੋ ਸਾਡੇ, ਉਹ ਵੀ ਨਹੀਂ ਆਇਆ। ਸਾਡਾ ਇੱਕ ਰਿਸ਼ਤੇਦਾਰ ਆ ਰੋਟੀ ਖਾਂਦਾ, ਮੈਂ ਅੱਗੇ ਵੀ ਗੱਲ ਸੁਣਾਈ ਸੀ, ਉਸਤਾਦ ਜੀ ਉਹਦਾ ਕੀ ਸਟਾਈਲ ਆ ਰੋਟੀ ਖਾਣ ਦਾ, ਉਹਨੇ ਨੀ ਸਿਰ ਹੋਣ ਦੇਣਾ ਤੈਨੂੰ, ਯਾਨੀ ਤੂੰ ਬਾਅਦ ਚ ਕਸਮ ਖਾ ਲੈਣੀ ਕਿ ਯਾਰ ਮੈਂ ਐਡਾ ਰੀਜਨੇਬਲ ਬੰਦਾ ਨਹੀਂ ਵੇਖਿਆ ਰੋਟੀ ਖਾਣ ਕਿ ਪੈਂਟ ਕੋਟ ਉਹਨੇ ਪਾਇਆ ਬੱਚੇ ਨੇ, ਟਾਈ ਉਹਨੇ ਲਾਈ ਤੇ ਐ ਉਹਨੇ ਨਹੀਂ ਐ ਪਲੇਟ ਉਹਨੇ ਐ ਫੜੀ ਐ ਕਰਕੇ ਐ ਬਸ ਤੇ ਪੂਰੀ ਪਲੇਟ ਖਾ ਲਈ ਤੇ ਇੱਧਰ ਇੰਨੇ ਕਿ ਚੌਲ ਪਏ ਤੇ ਖੜਾ ਉਹ ਚੌਲਾਂ ਦੀ ਟਰੇ ਦੇ ਬਿਲਕੁਲ ਐ ਉਹ ਤੇ ਹੁਣ ਤੂੰ ਲੰਘਿਆ ਤੇ ਤੂੰ ਕਹਣਾ ਯਾਰ ਇੰਨਾ ਰੀਜਨੇਬਲ ਇੰਨਾ ਯਾਰ ਸੁਲਝਿਆ ਕਿ ਇੰਨੇ ਕਿ ਚੌਲ ਤੇ ਇੰਨਾ ਕਿ ਸਾਲਨ ਨਾਲ ਇੰਨੀ ਕਿ ਵੀ ਸਲਾਦ ਰੱਖਿਆ ਤੇ ਇੰਜ ਕਰਕੇ ਤੇ ਹਲਕਾ ਚਮਚੀ ਆਇਆ ਤੇ ਸਾਰੇ ਤੇ ਉਸਤਾਦ ਜੀ ਉਹਦਾ ਤੂੰ ਕਿਤੇ ਕੰਮ ਵੇਖੇ ਨਾ ਕਿ ਇਹ ਰੋਟੀ ਸ਼ੁਰੂ ਹੋਈ ਆ ਤੇ ਉਹ ਨਹੀਂ ਚੌਲ ਆ ਤੂੰ ਖਾਈ ਜਾ ਰਿਹਾ ਤੇ ਰੋਟੀ ਮੁੱਕ ਗਈ ਆ ਵਿਹਲੇ ਹੋ ਗਏ ਨੇ ਉੱਥੇ ਖਲੋਤਾ ਤੇ ਉਹ ਨਹੀਂ ਚੌਲ ਆ ਕਿੱਦਾਂ ਵਿੱਚ ਚਾਰ ਗੁਲਕੀਆਂ ਪਾਈਆਂ ਤੇ ਇਧਰੋਂ ਚਮਚਾ ਇੰਜ ਪਾ ਲਿਆ ਅੱਛਾ ਰੀਫਿਲ ਕਰ ਦੇਣਾ ਫਿਰ ਉਹਨੇ ਬੋਟੀ ਖਾਧੀ ਤੇ ਪਰ ਉਹ ਬੋਟੀ ਧਰਾ ਲਈ ਪਈ ਹੁਣ ਜਿਹੜਾ ਵੇਖ ਰਿਹਾ ਉਹ ਯਾਰ ਕੀ ਬਾਤ ਆ ਤੇ 7 ਜਣੇ ਜਿੰਨੀ ਰੋਟੀ ਖਾਇਆ ਓ ਵਾਹ ਟ੍ਰਿਕ ਆ ਅੱਛੀ ਟੈਕਨੀਕ ਆ ਹਾਂ ਅੱਛਾ ਜਦੋਂ ਆਪਾਂ ਸੀਐਮ ਸਾਹਿਬ ਦੇ ਗਏ ਆ ਲਾਹੌਰ ਤੇ ਅਸੀਂ ਰੋਟੀ ਤੁਸੀਂ ਇੱਧਰ ਚਲੇ ਗਏ ਸੀਐਮ ਸਾਹਿਬ ਵਾਲੀ ਸਾਈਡ ਤੇ ਅਸੀਂ ਨਾ ਹੁਣ 3-4 ਜਣੇ ਮੈਂ ਸਲਮਾਨ ਤੇ ਸਾਰੇ ਸਲਮਾਨ ਨੇ ਪਹਿਲਾਂ ਤਾਂ ਸਾਡੀ ਰੋਟੀ ਬੜੀ ਭਰਾਈ ਚੜਾਤੀ ਨਾ ਕਹਿੰਦਾ ਉਸਤਾਦ ਜੀ ਉਧਰ ਬੁਲਾਉਂਦੇ ਤੁਸੀਂ ਪਲੇਟਾਂ ਛੱਡ ਕੇ ਉਧਰ ਚਲੇ ਗਏ ਬਾਅਦ ਉਸਤਾਦ ਜੀ ਪਤਾ ਕੀ ਲੋਕ ਸੈਲਫੀਆਂ ਲੈਣ ਦੇ ਬਾਸ ਨਾਲ ਇਹਦੇ ਨਾਲ ਸੈਲਫੀਆਂ ਲੈ ਰਹੇ ਤੇ ਹੁਣ ਇਹਨਾਂ ਨੇ ਪਲੇਟਾਂ ਫੜੀਆਂ ਨੇ ਤੇ ਉਹ ਭਾਈ ਨੇ ਕਹਿੰਦਾ ਸੈਲਫੀ ਲੈ ਲਓ ਸੈਲਫੀ ਲੈ ਲਈ ਤੇ ਹੁਣ ਨਾਲ ਸਾਲਣ ਪਾ ਸਾਲਣ ਨਾਲ ਦਹੀਂ ਪਾ ਅਸੀਂ ਹੱਥ ਚੋਂ ਸ਼ੀਲਡ ਜੀ ਫੜੀ ਜਿਹੜੀ ਤੁਹਾਨੂੰ ਮਿਲੀ ਸੀ 24 ਵਾਲੀ ਤੇ ਚੌਲ ਲੱਭ ਰਹੇ ਕਿੱਧਰ ਹੱਥ ਚ ਸ਼ੀਲਡ ਫੜੀ। ਅੱਛਾ ਸਲਮਾਨ ਰੀਜ਼ਨੇਬਲ ਤਰੀਕੇ ਨਾਲ ਉੱਥੇ 2-3 ਇਹਨਾਂ ਦੇ ਫਰੈਂਡ ਵੀ ਮਿਲੇ ਨੇ ਤੇ ਉਹਨਾਂ ਨੂੰ ਸਰ ਕੈਸੇ ਹੈ ਠੀਕ ਹੈ ਤੇ ਥੋੜੀ ਜਿਹੀ ਮੈਨੂੰ ਕਹਿੰਦਾ ਫਰੀਦ ਭਾਈ ਉੱਥੋਂ ਕਿਧਰ ਰਹਤਾ ਵੇ ਯਾਰ
ਅਸੀਂ ਉਹ ਹਾਲ ਕਰਨ ਦੇ ਯਾਰ ਰੋਟੀ ਤੁਹਾਨੂੰ ਏਦਾਂ ਅੱਛਾ ਜਿਹੜੀ ਸ਼ਾਇਦ ਖਾ ਰਹੇ ਆ ਨਾ ਨਵੀਂ ਨਜ਼ਰ ਆ ਗਈ ਹੈ ਉਧਰ ਨੂੰ ਤੁਰ ਪਈ ਰੋਟੀ ਖਾ ਰਹੇ ਨੇ ਚਾਵਲ ਉਧਰੋਂ ਨਾ ਸਾਜੀ ਕੋ ਬੰਦੇ 2 ਕੁਲਫੀਆਂ ਲੈ ਕੇ ਆ ਰਹੇ ਸਲਮਾਨ ਮੈਨੂੰ ਕਹਿੰਦਾ ਦਾਣੇ ਯਾਰ ਇਹ ਕੁਲਫੀਆਂ ਕਿੱਧਰੋਂ ਆ ਰਹੀਆਂ ਮੇਰੇ ਨਾਲ ਹੋਇਆ ਮੈਨੂੰ ਇੱਕ ਦੋ ਉੱਥੇ ਮੁੰਡੇ ਨਾਲ ਨਾ ਕਹਿੰਦਾ ਪ੍ਰੀਤ ਭਾਈ ਇਹਦੇ ਮਿਲ ਕੇ ਨਾ ਤੇ ਨਾਲ ਕਹਿੰਦਾ ਭਾਈ ਇੱਕ ਸੈਲਫੀ ਹੋਈ ਤੇ ਮੈਂ ਕਿਹਾ ਹਾਂ ਮੈਂ ਨਾਲ ਏਦਾਂ ਸਿਰ ਜੋੜੇ ਤੇ ਮੈਂ ਕਿਹਾ ਯਾਰ ਕੁਲਫੀ ਕਿੱਥੋਂ ਲਿਆਂਦੀ ਸਰਪੰਚ ਆ ਕਿੱਥੋਂ ਲੈ ਆਇਆ ਪੁੱਛੀ ਜਾ ਰਹੇ ਨੇ 2 ਪੁਲਿਸ ਵਾਲੇ ਤੁਰੇ ਆਉਂਦੇ ਮੈਂ ਕਿਹਾ ਲੱਗਦਾ ਫੜਨ ਆਉਂਦੇ ਉਹ ਭਾਈ ਉਹਨਾਂ ਨੇ ਆ ਕੇ ਸੈਲਫੀਆਂ ਕੀਤੀਆਂ ਸਾਡੇ ਘਬਰਾ ਗਏ ਇਹਨਾਂ ਦੇ ਖੁਸਰੇ ਆ ਗਏ ਤੇ ਖੁਸਰੇ ਬੈਠੇ ਤੇ ਸਾਰੇ ਨੱਚਣ ਦੇ ਖੁਸਰੇ ਨੂੰ ਕਹਿਣ ਲੱਗੇ ਆ ਗਏ ਨੇ ਯਾਰ ਵੇਲਾ ਤੇ ਉਹਨਾਂ ਦੇ ਅੱਗੇ ਆਇਆ ਤਾਂ ਸਟੈਪ ਲਾ ਯਾਰ ਦੋ ਇੰਨੇ ਖੁਸਰੇ ਬੁਲਾ ਲਿਓ ਆਪੋ ਚ ਹੀ ਲੜ ਪਏ ਭਾਈ ਅੱਛਾ ਕਈ ਬੰਦੇ ਨੇ ਉੱਥੇ ਕਿਸੇ ਬੰਦੇ ਨੇ ਸਾਲਨ ਪਾਇਆ ਨਾ ਤੇ ਕਈ ਬੰਦੇ ਲੁੱਕ ਕੇ ਖਾ ਰਹੇ ਨੇ ਕਿਉਂਕਿ ਉਹਨਾਂ ਨੂੰ ਤਰੀ ਬਣਾ ਹੁੰਦੀ ਹੈ ਮਿੱਠਾ ਬਣਾ ਹੁੰਦਾ ਕਿਉਂਕਿ ਲੁਕੇ ਹੁੰਦੇ ਨੇ ਤੇ ਉਹ ਇਸ ਚੱਕਰ ਚ ਕਰਦੇ ਵੀ ਮੇਰਾ ਕੋਈ ਘਰ ਦਾ ਨਾ ਵੇਲੇ ਤੇ ਉਹਨੇ ਖੋ ਲੈਣਾ ਮੇਰੇ ਕੋਲ ਤੇ ਕਈਆਂ ਨੂੰ ਐਵੇਂ ਜਾ ਕੇ ਨਾ ਕੋਈ ਕਿਸੇ ਤਰੀ ਚਾਚੂ ਤੁਹਾਨੂੰ ਮਨਾ ਵਾ ਯਾਰ ਨਾ ਕਰੋ ਯਾਰ ਤੁਸੀਂ ਫਿਰ ਉਹੀ ਗੱਲ ਕਰਦੇ ਪਏ ਉਹਨੂੰ ਪੁੱਤਰ ਨਹੀਂ ਕੋਈ ਨਹੀਂ ਬਸ ਥੋੜੀ ਜੀ ਮੈਂ ਦੇਖ ਠੀਕ ਹੈ ਤਬੀਅਤ ਉਹ ਨਹੀਂ ਮੁੜ ਕੇ ਫਿਰ ਤੁਸੀਂ ਹਸਪਤਾਲ ਪਹੁੰਚੇ ਹੁੰਦੇ ਆ ਵੇਖੋ ਉਹਨਾਂ ਤੋਂ ਇੰਨੀ ਤਰੀ ਤੁਸੀਂ ਖਾ ਇਹ ਵਿਆਹ ਹੁੰਦੇ ਕਿਉਂਕਿ ਸਾਰੇ ਦੇ ਰਿਸ਼ਤੇਦਾਰ ਹੁੰਦੇ ਇੱਕ ਦੂਸਰੇ ਦਾ ਪਤਾ ਵਿੱਚ ਲੜਾਈਆਂ ਵਾਲੇ ਵੀ ਹੁੰਦੇ ਜਿਹੜੇ ਆਪਸ ਚ ਬੋਲਚਾਲ ਬੰਦ ਹੁੰਦੀ ਸਹੀ ਗੱਲ ਹੈ ਉਹਨਾਂ ਨੇ ਬਹੁਤ ਫਿੱਕੇ ਜਿਹੇ ਮੂੰਹ ਨਾਲ ਸਲਾਮ ਲੈਣੀ ਹੁੰਦੀ ਮਤਲਬ ਇਧਰੋਂ ਉਹ ਆ ਗਿਆ ਸਾਲਨ ਪਾਉਣ ਇਧਰੋਂ ਆ ਗਿਆ ਤੇ ਬੋਲਚਾਲ ਤੈਅ ਕਰਕੇ ਉਹ ਜਨਾਬ ਠੀਕ ਸਹੀ ਗੱਲ ਇੱਕ ਦੋਸਤ ਦੇ ਵਿਆਹ ਤੇ ਗਿਆ ਉੱਥੇ ਗੜਵੀਆਂ ਵਾਲੀਆਂ ਆਈਆਂ ਤੇ ਗੜਵੀ ਵਾਲੇ ਦੇ ਕੋਲ ਆ ਕੇ ਕਹਿੰਦੇ ਮਾਮੂ ਜੀ ਵਜਾਵਾਂ ਅੱਛਾ ਉਸਤਾਦ ਜੀ ਇਦਾਂ ਦੇ ਕਰੈਕਟਰ ਨਾ ਵਿਆਹ ਦੇ ਵਿੱਚ ਸਿਰਫ ਇੱਕ ਬੰਦੇ ਨੂੰ ਪੰਪ ਕਰਦੇ ਹੁੰਦੇ ਕਿ ਸ਼ਾਮ ਨੂੰ 50 ਰੁਪਏ ਦੇਣੇ ਓਏ ਹੋਏ ਸ਼ਫੀਕ ਨੇ ਬਹੁਤ ਪੈਸੇ ਸੁੱਟੇ ਬਈ ਉਹੀ ਪੰਪ ਕਰੀ ਜਾਣਾ ਸ਼ਫੀਕ ਨੇ ਟਕਾ ਨਹੀਂ ਸੁੱਟਿਆ ਹੁੰਦਾ ਬਹੁਤ ਕਾਪੀਆਂ ਮਾਰੀਆਂ ਸ਼ਫੀਕ ਨੇ ਬਈ ਅੱਛਾ ਇਹ ਬੰਦਾ ਸਿਆਣਾ ਜਿਹਾ ਹੁੰਦਾ ਵਾ ਵਿਆਹਾਂ ਚ ਤੇ ਐਵੇਂ ਸਾਰੀਆਂ ਕਾਰਾਂ ਦੇ ਦਰਵਾਜ਼ੇ ਹੈ ਜਗ੍ਹਾ ਇੱਕ ਤੇ ਬੰਦੇ ਅੱਛਾ ਵਿਆਹ ਸ਼ਾਦੀ ਤੇ ਨਾ ਇਹ ਜਿਹਾ ਬੰਦਾ ਦੇਗਾਂ ਦੇ ਆਲੇ ਦੁਆਲੇ ਘੁੰਮ ਕੇ ਨਾਈ ਨੂੰ ਕਹਿਣ ਬਾਦਾ ਖਤਾਈ ਤੇ ਨਹੀਂ ਪਾਈ ਬਿੱਦ ਵੰਡੀ ਗਈ ਤੇ ਕਈਆਂ ਕੋ ਬਿੱਦ ਦੇ 20-25 ਪੈਕਟ ਪਹਿਲੇ ਉਹਨਾਂ ਨੇ ਸਾਈਡ ਤੇ ਕਰ ਲਏ ਨੇ ਤੇ ਉਹਨੂੰ ਚੋਰੀ ਬਣ ਕੇ ਫੇਰ ਤੇ ਜਿਹੜਾ ਦੇਖ ਰਿਹਾ ਨਾ ਕਿ ਆਪਣਾ ਬੱਚਾ ਬਿੱਦ ਲੈ ਰਿਹਾ ਓਏ ਤੈਨੂੰ ਮੈਂ ਦੇ ਦੇਣਾ ਤੇ ਸਾਈਡ ਤੇ ਯਾਰ ਕੀ ਖੂਬਸੂਰਤੀ ਆ ਸਾਡੇ ਵਿਆਹਾਂ ਦੀ ਉਹਨੇ 10-15 ਸਾਈਡ ਤੇ ਕੀਤੇ ਹੁੰਦੇ ਓਹੋ ਤੇ ਉਹ ਕਈ ਜਗ੍ਹਾ ਤੂੰ ਵੀ ਤੇਰੇ ਵਾਲੇ ਮੇਰੇ ਕੋਲ ਆ ਗਏ ਤੂੰ ਮੇਰੇ ਕੋਲ ਲੈ ਲਈ ਨਾਲ ਖਾ ਸਾਈਡ ਤੇ ਪੁੱਤਰ ਦੇਣਾ ਤੈਨੂੰ ਕਈ ਕਰੈਕਟਰ ਐਸੇ ਵੀ ਹੁੰਦੇ ਆ ਕੈਮਰਾਮੈਨ ਦਾ ਸ਼ੂਟ ਕੈਂਸਲ ਕਰਾ ਕੇ ਨਾ ਓਏ ਆ ਚਾਚੀ ਦੀ ਖਿੱਚ ਉਹ ਚਾਚੀ ਵਾਲੀ ਖਿੱਚ ਲਾ ਦਿੰਦਾ ਦੁਲਹਨ ਦਾ ਆ ਚਾਚੀ ਦੀ ਲੈ ਆਪਣੀ ਉਹ ਤਾਂ ਲੱਗਾ ਆ ਚਾਚੀ ਕੋ ਬੇਟਾ ਕਿੰਨਾ ਚਾਚੀ ਚਾਹਤੀ ਆ ਉਹ ਤੇਰੇ ਬੇਟੇ ਅੱਛਾ ਲੇਕਿਨ ਸਾਰੀ ਇਹ ਵੀ ਖੂਬਸੂਰਤੀ ਆ ਉਹਨਾਂ ਮੂਵੀਆਂ ਦੀ ਕਿ ਜਦੋਂ ਵਿੱਚੋਂ ਲੋਕ ਵਿਚਾਰੇ ਲੜੋ ਪਿਆਰੇ ਹੋ ਜਾਂਦੇ ਆ ਫੌਤ ਹੋ ਜਾਂਦੇ ਹਾਂਜੀ ਹਾਂਜੀ ਬਹੁਤ ਉਸ ਸਾਰਾ ਤੋਂ ਬਾਅਦ ਲੋਕੀ ਵੀਡੀਓ ਵੇਖ ਵੇਖ ਕੇ ਤੇ ਉੱਥੋਂ ਰੋਕ ਕੇ ਕਹਿੰਦੇ ਆ ਬੈਠਾ ਆ ਚਾਚਾ ਬੈਠਾ ਵੇ ਇਹ ਖਾਂਦੇ ਆ ਰੋਟੀ ਖਾਂਦੇ ਆ ਚਾਚਾ ਉਹ ਬਾਅਦ ਦੇ ਵਿੱਚ ਲੋਕੀ ਵੀ ਯਾਦਗਾਰ ਅਸੀਂ ਜਦੋਂ ਵੀ ਅੱਬੂ ਨੂੰ ਯਾਦ ਕਰਦੇ ਨਾ ਤੇ ਅਸੀਂ ਉਹ ਵੀਡੀਓ ਲਾ ਕੇ ਤੇ ਸਾਰੇ ਬਹਿ ਕੇ ਵੇਖ ਦਿੰਦੇ ਅੱਬੂ ਅਸੀਂ ਨਹੀਂ ਵੇਖਿਆ ਨਾ ਤੇ ਉਹਨਾਂ ਦੀ ਮੂਵਮੈਂਟ ਵੀ ਨਹੀਂ ਅਸੀਂ ਯਾਦ ਇਹ ਬੜੀਆਂ ਚੀਜ਼ਾਂ ਇਹ ਮੈਂ ਤੈਨੂੰ ਇਹੀ ਤੇ ਕਹਿੰਦਾ ਸਾਹ ਜੀ ਅੱਜ ਦੇ ਦੌਰ ਦਾ ਇਹ ਫਾਇਦਾ ਹੈ ਕਿ ਅਗਰ ਤੇ ਇਸ ਤਰ੍ਹਾਂ ਹੀ ਦੁਨੀਆ ਚੱਲਦੀ ਰਹੀ ਸੋਸ਼ਲ ਮੀਡੀਆ ਤੇ 500-800 ਸਾਲ ਬਾਅਦ ਵੀ ਤੁਸੀਂ ਦੱਸ ਸਕਦੇ ਹੋ ਵੀ ਆ ਮੇਰੇ ਦਾਦੇ ਦਾ ਦਾਦਾ ਸੀ ਯੈਸ ਸਹੀ ਗੱਲ ਬਿਲਕੁਲ ਇਹਦਾ ਇਹ ਵੀ ਫਾਇਦਾ ਵਾ ਕਿ ਸਾਹ ਜੀ ਮਤਲਬ ਮਰ ਤੇ ਜਾਣਗੇ ਬੰਦੇ ਲੇਕਿਨ ਸਾਹ ਜੀ ਹੈ ਕਿ ਜਦੋਂ ਮਰਜ਼ੀ ਵੇਖ ਲਓ ਮਤਲਬ ਤੁਸੀਂ ਹੁਣ ਮਿਸਾਲ ਦੇ ਤੌਰ ਤੇ ਮੈਂ ਜਿਵੇਂ ਮੈਂ ਹੁਣ ਸੋਚਿਆ ਵਾ ਕਿ ਯਾਰ ਮੈਂ ਨਾ ਮਤਲਬ ਜਦੋਂ ਵੀ ਟਾਈਮ ਮਿਲਿਆ ਨਾ ਮੈਂ ਕੋਈ 10-15-20 ਵੀਡੀਓਜ਼ ਬਣਾ ਕੇ ਨਾ ਤੇ ਸੇਵ ਕਰ ਜਣੀਆਂ ਇਹ ਮੈਂ ਸੋਚਿਆ ਮਰਨਾ ਤੇ ਸਾਰੇ ਨਹੀਂ ਨਾ ਲੇਕਿਨ ਇੱਕ ਫਾਇਦਾ ਕਿ ਵੀ ਮੇਰੇ ਦਿਲ ਦੀ ਗੱਲ ਮੈਂ ਤੈਨੂੰ ਜੀਨੇ ਜੀ ਨਹੀਂ ਕਹਿ ਸਕਦਾ ਮੇਰਾ ਪੁੱਤਰ ਹੈ ਮੈਂ ਉਹਦੇ ਨਾਲ ਕਿੰਨੀ ਮੁਹੱਬਤ ਕਰਦਾ ਮੈਂ ਉਹਨੂੰ ਨਹੀਂ ਹੁੰਦਾ ਕਹਿ ਹਾਂ ਵੈਰੀ ਨਾਈਸ ਤੁਸੀਂ ਉਹਨੂੰ ਬਣਾ ਕੇ ਰੱਖ ਜੋ ਵੈਰੀ ਬਹੁਤ ਅੱਛੀ ਅੱਛਾ ਫਿਰ ਉਹਨੂੰ ਕੋਈ ਨਸੀਹਤ ਤੁਸੀਂ ਕਰ ਜੋ ਇਹ ਮੈਂ ਤੁਹਾਨੂੰ ਸਹੀ ਕਹਿ ਰਿਹਾ ਵਾਹ 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 ਤੁਸੀਂ ਤੁਹਾਨੂੰ ਅਗਰ ਲੱਗਦਾ ਕਿ ਮੇਰੀ ਤਬੀਅਤ ਨਹੀਂ ਸਹੀ ਹੈ ਸਹੀ ਵੀ ਹੈ ਕੋਈ ਪਤਾ ਨਹੀਂ ਚੱਲਦਾ ਕੀ ਬਾਤ ਉਸਤਾਦ ਸਾਜੀ ਇੱਕ ਦੋ ਤਿੰਨ ਚਾਰ ਆਪਣੇ ਦੋਸਤਾਂ ਵਾਸਤੇ ਆਪਣੀ ਵਾਲਦਾ ਵਾਸਤੇ ਆਪਣੇ ਪੁੱਤਰਾਂ ਵਾਸਤੇ ਸਾਜੀ ਹੁਣ ਐਸੀਆਂ ਗੱਲਾਂ ਜਿਹੜੀਆਂ ਤੁਸੀਂ ਇਦਾਂ ਹੁਣ ਨਹੀਂ ਕਹਿ ਸਕਦੇ ਰਿਕਾਰਡ ਕਰਾ ਕੇ ਕਿਤੇ ਸੇਵ ਕਰ ਜੋ ਇਸ ਤਰ੍ਹਾਂ ਹੀ ਆ ਮੈਂ ਮਜ਼ਾਕ ਨਹੀਂ ਕਰਦਾ ਹਾਂ ਇਹਨੇ ਵੀ ਬਣਾਈਆਂ ਵਸੀਅਤ ਰਸੀਅਤ ਅੱਛਾ ਇਹ ਵੀ ਮਰਨ ਤੋਂ ਪਹਿਲੇ ਪੌਣੇ ਘੰਟੇ ਦੀ ਵੀਡੀਓ ਬਣਾਈ ਤੇ ਸਾਰੀਆਂ ਉਹ ਗੱਲਾਂ ਕੀਤੀਆਂ ਜਿਹੜੀਆਂ ਸਾਰਿਆਂ ਨੂੰ ਪਤਾ ਲੱਗੇ ਬੜੀਆਂ ਸੀਕ੍ਰੇਟ ਗੱਲਾਂ ਨਸੀਹਤਾਂ ਕਰਕੇ ਵੀਡੀਓ ਬਣਾਈ ਇਹਦੇ ਜੀਂਦਿਆਂ ਜੀ ਲੀਕ ਹੋ ਗਈ
ਉਹ ਸਾਨੂੰ ਪਤਾ ਲੱਗ ਗਿਆ ਇਹਨੇ ਅਕਾਊਂਟ ਵੀ ਦੱਸ ਕਹਿੰਦਾ ਚੀਨੀਆਂ ਦੀ ਲੀਕ ਹੋ ਗਈ ਲੋਕੀ ਬਾਦਿਆ ਪੜਨ ਆ ਰਹੇ ਤੇ ਅੱਗੋਂ ਕਹਿੰਦਾ ਉਹ ਨਹੀਂ ਉਹ ਪਤਾ ਕੀ USB ਚੋਰੀ ਹੋ ਗਈ ਮੇਰੀ USB ਚੋਰੀ ਹੋ ਗਈ ਯੂ ਮੈਂ ਬਾਹਰ ਚਲੀ ਇਹਨੇ ਆਪਣੀਆਂ ਨਾ 2-3 ਵੀਡੀਓ ਰਿਕਾਰਡ ਕਰ ਲਈਆਂ ਕਿ ਮਰਨ ਲੱਗਾ ਮੈਂ ਓਕੇ ਕਰ ਦਾਂਗਾ, ਮਰਨ ਲੱਗਾ ਤਾਂ ਸੋਚ ਕੇ ਕਹਿੰਦਾ ਡਿਲੀਟ ਕਰ ਦਿੰਦੇ, ਫੜਿਆ ਹੀ ਨਾ। ਇਹਨੇ ਬੜੀਆਂ ਨਸੀਹਤਾਂ ਵਾਲੀ ਵੀਡੀਓ ਬਣਾਈ ਤੇ ਕਿਤੇ ਉਹ ਦੂਸਰੀ ਇੰਗਲਿਸ਼ ਫਿਲਮਾਂ 'ਚ ਰਲ ਗਈ। ਇਹਨੇ ਪਤਾ ਕਿੰਨੇ ਦਿਨ ਲਾ ਕੇ ਫਿਲਮ ਬਣਾਈ ਤੇ ਇਹਨੇ ਐਸੀ ਜਗ੍ਹਾ ਤੇ ਰੱਖੀ ਤੇ ਮਰਨ ਤੋਂ ਪਹਿਲੇ ਇਹ ਦੱਸਿਆ ਨਹੀਂ ਕਿਸੇ ਨੂੰ ਵੀ ਮੈਂ ਰੱਖੀ ਕਿਤੇ। ਉਹ ਗਲ ਗੁਲ ਕੇ ਗਟਰਾਂ 'ਚ ਲੰਘ ਗਈ। ਆ ਫਰੀਦ ਨੇ ਵੀ ਉਸਤਾਦ ਜੀ ਵੀਡੀਓ ਬਣਾਈ ਆਪਣੀ ਨਸੀਹਤ ਵਾਲੀ, ਨੁੱਕਰ ਦੇ ਵਿੱਚ ਜਿੱਦਾਂ ਅਰਬੀਆਂ ਦੀਆਂ ਖਬਰਾਂ ਨੇ ਤਾਂ ਗੂੰਗਾ ਵੀ ਬਿਠਾਇਆ ਨਹੀਂ ਕਰ ਕਰਨ ਦੇ ਪੱਟੀ ਜਾਇਆ। ਇਹਨੇ ਭਾਈ 2.5 ਘੰਟੇ ਦੀ ਵਸੀਅਤ ਦੀ ਉਹ ਵੀਡੀਓ ਬਣਾਈ, ਓਏ ਉਹ ਕਿਤੇ ਮੈਮਰੀ ਘੱਟ ਸੀ, ਉਹ ਸੇਵ ਹੀ ਨਹੀਂ ਹੋਈ। ਜਿਹੜੇ 500 ਸਾਲ ਬਾਅਦ ਲੋਕ ਆ ਕੇ ਸਾਨੂੰ ਕਹਿਣਾ ਵਾ ਕਿ ਜੀ ਮੈਂ ਇਹ ਤੁਸੀਂ ਮਜ਼ਾਕ ਨਹੀਂ ਸਮਝਣਾ, ਮੈਂ ਜੈਨੂਇਨ ਗੱਲ ਕਰ ਜ਼ਰੂਰੀ ਰਿਹਾ। ਉਸਤਾਦ ਜੀ ਬੜੀ ਕਿਤੇ ਬੈਠੇ ਨਾ ਇੱਕ ਅਕਾਊਂਟ ਬਣਾ ਲਓ ਜਾਂ ਤੇ ਗੂਗਲ ਡਰਾਈਵ ਦੇ ਵਿੱਚ ਵੀ 15 GB ਜਗ੍ਹਾ ਹੁੰਦੀ ਹੈ ਤੇ ਡਰੌਪ ਬਾਕਸ ਦਾ ਅਕਾਊਂਟ ਬਣਾ ਲਓ, ਆਪਣੇ ਕਿਸੇ ਯਾਰ ਤੋਂ 2-4 ਦੋਸਤਾਂ ਨੂੰ ਦੱਸ ਦਿਓ ਕਿ ਯਾਰ ਇਹ ਮੇਰੀ ਇੱਕ ਚੀਜ਼ ਆ, ਮਨ ਇਹ ਉਹਦਾ ਅਕਾਊਂਟ ਹੀ, ਇਹ ਉਹਦਾ ਸਾਰਾ ਕੁਝ ਹੀ, ਤੇ ਤੂੰ ਅਗਰ ਮੈਨੂੰ ਕੋਈ ਨਿੱਕੀ ਹੋ ਗਈ ਨਾ ਤੇ ਇਹ ਤੂੰ ਖਿਲਾ ਕਰਦੀ। ਹਾਂ ਇਹ 500 ਸਾਲ ਬਾਅਦ ਇਹਦੇ ਪੋਤਰਿਆਂ ਪੜਪੋਤਰਿਆਂ ਨੂੰ ਕਹਿਣਾ ਯਾਰ ਪੜਦਾਦਾ ਸਾਡਾ ਪਰ ਹੈ ਖਾਚੀ ਸੀ। ਇਹਨੇ ਵੀਡੀਓ ਬਣਾਈ, ਇੱਕ ਬੰਦੇ ਦੂਜੇ ਦੇ ਤਲਕ ਵਾਲੇ ਦਾ, ਦੋਸਤ ਦਾ, ਚਾਰ ਦਾ, 5-6 ਦੀ ਵੀਡੀਓ ਬਣਾਈ, ਉਹ ਸਾਰੇ ਮਰ ਗਏ। ਬਣਾਈ ਸੀ ਜਾ ਰਹੇ ਵੀਡੀਓ ਆਪ ਹੀ ਵੇਖੀ ਯਾਰ। ਵੀਡੀਓ ਨੇ ਆਪਣੇ ਮਰਨ ਲਈ ਬਣਾਈ। ਨਹੀਂ ਵੀਡੀਓ ਐਡਿਟ ਕਰ ਰਹੇ ਉਦੋਂ ਕੱਟੀ ਜਾਣ ਦੇ ਜਦੋਂ ਬੜੀ ਗੱਲ 1.5 ਮਿੰਟ ਦੀ ਰਹਿ ਗਈ। ਉਹ ਬੋਲਿਆ ਮੈਂ ਕਰਨ ਤੇ ਸ਼ਰਮ ਚਲੀ। ਉਹ ਸਾਰੇ ਹੀ ਮਰ ਮੁਰ ਗਏ। ਇਕੱਲੇ ਦੇ ਤਲਕ ਬਣਾਈ ਸੀ, ਇਕੱਲਾ ਹੀ ਕੁੜੀ ਦੇ ਬਾਪਾ ਬਣ ਤੇ ਸੋਚਦੇ ਯਾਰ ਇਹ ਵੀਡੀਓ ਨੂੰ ਕੌਣ ਦੇਖੂ। ਓਏ ਯਾਰ ਵਸੀਅਤ ਵਾਲੀ ਭਾਈ ਵੀਡੀਓ ਬਣਾਉਂਦਾ ਤੇ ਐਂਡ ਤੇ ਕਹਿੰਦਾ ਲਾਈਕ ਕਰੋ, ਸ਼ੇਅਰ ਕਰੋ। ਵਸੀਅਤ ਦੀ ਵੀਡੀਓ ਬਣਾਈ ਤੇ ਥੱਲੇ ਲਾਫਟਰ ਲਾਉਣ। ਵਸੀਅਤ ਵਾਲੀ ਵੀਡੀਓ ਬਣਾ ਕੇ ਲੈਦਾ ਤਸਵੀਰਾਂ ਖਿਚਾਉਣ ਦਾ ਇੰਜ ਕਰਕੇ ਥੰਬਨੇਲ ਵਸੀਅਤ ਵਾਲੀ ਵੀਡੀਓ ਬਣਾਇਆ ਤੇ ਆਪਣੇ ਮਤਲਬ ਕਿਸੇ ਜਿਹੜਾ ਬਾਇਜ਼ਤ ਬੰਦਾ ਹੁੰਦਾ ਉਹਦੇ ਬਾਰੇ ਚ ਬਣਾ ਰਿਹਾ ਕਿ ਜੀ ਮੈਂ ਆਪਣੇ ਵਾਲਦ ਸਾਹਿਬ ਨੂੰ, ਤੇ ਜਦੋਂ ਕਹਿੰਦਾ ਨਾ ਮੈਂ ਆਪਣੇ ਵਾਲਦ ਸਾਹਿਬ ਨੂੰ, ਤੇ ਉਹਨੂੰ ਪਤਾ ਹੀ ਨਹੀਂ ਵੀ ਇਹਨੂੰ ਬੈਕਗ੍ਰਾਉਂਡ ਕੀ ਲਾਉਣਾ। ਇਹਨੇ ਐਡੀਟਰ ਨੂੰ ਦੇਤਾ, ਉਹਨੂੰ ਸਮਝ ਹੀ ਨਹੀਂ, ਉਹਨੇ ਥੱਲੇ ਕੀ ਲਾਇਆ, ਕਹਿੰਦਾ ਮੈਂ ਆਪਣੇ ਵਾਲਦ ਸਾਹਿਬ ਨਾਲ ਬਹੁਤ ਮੁਹੱਬਤ ਕਰਦਾ ਹਾਂ। ਮੈਂ ਤੇ ਮਰ ਗਿਆ ਲੇਕਿਨ ਮੈਂ ਆਪਣੇ ਵਾਲਦ ਸਾਹਿਬ ਨੂੰ ਕਹਿਣਾ ਚਾਹੁੰਦਾ ਸਾਰੇ ਹਾਲਾਤ ਉਹ ਕਹਿੰਦਾ ਮੈਂ ਆਪਣੇ ਅੱਬੇ ਦੀ ਬਹੁਤ ਇੱਜ਼ਤ ਕਰਦਾ ਸੀ, ਅੱਗੋਂ ਬਾਅਦ ਝੂੜ। ਕਹਿੰਦਾ ਮੈਂ ਆਪਣੇ ਅੱਬੇ ਕੀ ਬਹੁਤ ਇੱਜ਼ਤ ਕਰਦਾ ਹੂੰ ਤੇ ਉੱਤੇ ਬੰਦੇ ਨੇ ਭਾਈ ਓ ਨੋ। ਇਹਨੇ ਵੀਡੀਓ ਚ ਕਿਹਾ ਮੈਂ ਆਪਣੇ ਅੱਬੂ ਕੀ ਬਹੁਤ ਇੱਜ਼ਤ ਕਰਤਾ ਹੂੰ, ਪਿੱਛੋਂ ਆਈ ਓ ਯੋ ਯੂਸੀ ਦੀ ਜਿਹੜੀ ਆਉਂਦੀ ਆ ਵਸੀਅਤ ਵਾਲੀ ਵੀਡੀਓ ਬਣਾਈ ਨੇ ਤੇ ਉਹ ਸਾਰੀ ਓਵਰਲੈਪ, ਉਹ ਸਮਝ ਹੀ ਨਹੀਂ ਆ ਕਹਿੰਦਾ ਓਵਰਲੈਪ ਕਰ। ਅੱਛਾ ਵਸੀਅਤ ਵਾਲੀ ਵੀਡੀਓ ਬਣਾਈ, ਸਾਰੀ ਵੀਡੀਓ ਬਣਾ ਕੇ ਤੇ ਬਾਅਦ ਪਤਾ ਲੱਗਾ ਮਾਈਕ ਬੰਦ ਸੀ ਤੇ ਹੁਣ ਮਰ ਗਿਆ ਵਾ, ਤੇ ਲੋਕੀ ਵੇਖ ਰਹੇ ਨੇ, ਸਿਰਫ ਲੋਕੀ ਦਾਦਾ ਲਾ ਰਹੇ ਕੀ ਕਹਿੰਦੇ ਆ ਮਰਨ ਤੋਂ ਬਾਅਦ ਉਹਨੂੰ ਜਾੜੀ ਹੋਈ ਹੈ ਨਹੀਂ, ਮਾਮਾ ਤੂੰ ਚੈੱਕ ਤੇ ਕਰ ਲਾ, ਡਬਿੰਗ ਹੀ ਕਰਾ ਦੇ। ਉਹਨੇ ਐਕਸਪਰਟ ਬਿਠਾਏ ਲਿਖਣ ਦੇ ਨੇ ਵੀ ਯਾਰ ਕੀ ਇਹ ਤਾਂ ਬੋਲ ਥੋੜਾ ਪਿੱਛੇ ਕਰੀ। ਅੱਛਾ ਉਸਤਾਦ ਜੀ ਵਿਆਹ ਦੇ ਵਿੱਚ ਨਾ ਅਕਸਰ ਇਦਾਂ ਦਾ ਬੰਦਾ ਬੱਚਿਆਂ ਨੂੰ ਉਸ ਗੱਲ ਤੋਂ ਰੋਟੀ ਨਹੀਂ ਖਾਣ ਦਿੰਦਾ, ਆਪਣੀ ਮੀਆਂ ਬੀਵੀ ਨੂੰ ਅੱਛੀ ਨਾ ਲੰਘ ਜਾ, 6 ਵਾਲੀ ਲਾਰੀ ਲੰਘ ਜਾਣੀ ਆ, ਰੋਟੀ ਖਾ ਲਾ ਫੜ। ਇਹ ਵਸੀਅਤ ਹੈ ਇਹ ਕਹਿ ਰਿਹਾ ਵੀ ਇਹ ਤਾਂ ਲਿੰਕ ਟੁਰ ਪਿਆ ਹੋਇਆ ਸੀ। 3 ਘੰਟੇ ਦੀ ਭਾਈ ਵਸੀਅਤ ਵਾਲੀ ਵੀਡੀਓ ਬਣਾ ਕੇ ਮੈਂ ਕਿਹਾ ਇਹ ਕਹਿੰਦਾ ਨਿਕਲਣੀ ਅੱਧੇ ਘੰਟੇ ਦੀ। ਅੱਛਾ ਦਸਾਂ ਉਹੀ ਗੱਲ ਜਿਹੜੀ ਹੈ ਨਾ, ਉਹ ਮਜ਼ੇਦਾਰ ਗੱਲ ਆ ਕਿ 10-12 ਬੰਦਿਆਂ ਤੇ ਫਿਲਮ ਬਣਾਈ ਤੇ ਹੁਣ ਹਫ਼ਤੇ ਬਾਅਦ ਪਤਾ ਲੱਗਾ ਵੀ ਉਹ ਜਿਹਦੇ ਚਾਚਾ ਨਾਲ ਮਰ ਗਿਆ ਤੇ ਡੀਟਰ ਕੋਲ ਲੈ ਕੇ ਕਹਿੰਦਾ ਚਾਚਾ ਕੱਢ ਦੇ, ਬਲਰ ਕਰਦੇ। ਇਹਨੂੰ ਪਤਾ ਇਹਨੂੰ ਐਡਿਟ ਕਰ, ਅਗਰ ਉਹਨੂੰ ਕੁੱਪੀ ਮਰ ਗਈ ਤੇ ਉਹ ਲੈ ਕੇ ਕਹਿੰਦਾ ਕੁੱਪੀ ਵੀ ਮਰ ਗਈ, ਕਿੰਨਾ ਕਿ ਸਾਲਾਂ ਚ ਕੱਲਾ ਰਹਿ ਗਿਆ। ਕਹਿੰਦਾ ਕੱਲਾ ਰਹਿ ਗਿਆ ਤੇ ਡੀਟਰ ਨੂੰ ਕਹਿ ਰਿਹਾ ਇਹ ਤੂੰ ਕੋਲ ਸੇਵ ਕਰ ਲੈ, ਜਿੱਧਰ ਮੈਂ ਮਰ ਗਿਆ ਨਾ ਸਾਰੇ ਡਿਲੀਟ ਕਰ।
ਅਸੀਂ ਤਾਂ ਨਹੀਂ ਸ਼ੁਰੂ ਕਰ ਠੀਕ ਹੈ ਬਸ ਵਸੀਅਤ ਵਾਲੀ ਵੀਡੀਓ ਬਣਾ ਕੇ ਕੋ ਨੂਰ ਚੈਨਲ ਤੇ ਫਿਰਨ ਡਿਆ ਕਹਿੰਦਾ ਮੇਰੀ ਵੀ ਤੁਸੀਂ ਸੀਡੀ ਚਲਾਓ ਇੱਥੇ ਵਸੀਅਤ ਵਾਲੀ ਵੀਡੀਓ ਦਾ ਪੈਲਟ ਬਣਾਉਣ ਡਿਆ ਦੱਸ ਤੁਸੀਂ ਇਹਦੇ ਪੈਲਟ ਦੀ ਸੈਂਸ ਹੀ ਨਹੀਂ ਹੈ। ਅੱਛਾ ਇਦਾਂ ਹੋਵੇ ਉਸਤਾਦ ਜੀ ਕਿ 500 ਸਾਲ ਬਾਅਦ ਯਾਨੀ ਸਾਡੀ ਵੀਡੀਓਜ਼ ਸਾਨੂੰ ਸੇਵ ਤੇ ਤੁਸੀਂ ਦੱਸ ਦਿੱਤਾ ਲੇਕਿਨ ਉਹਦਾ ਤਰੀਕਾ ਕਿੱਦਾਂ ਅਸੀਂ ਪਹੁੰਚਾਈਏ ਕਿਸੇ ਨੂੰ ਜੇ ਕਿਸੇ ਨੇ ਵੇਖਣੀ ਹੋਵੇ ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਕਿ ਤੁਸੀਂ ਕਿਸੇ ਨੂੰ ਜਿਹੜੇ ਤੁਹਾਡੇ ਮਤਲਬ ਛੋਟੀ ਉਮਰ ਦੇ ਕੋਈ 2-3 ਜਾਂ ਕੋਈ ਦੋਸਤ ਐਸੇ ਨੇ ਠੀਕ ਹੈ ਨਾ ਜਾਂ ਕੋਈ ਜਿੱਦਾਂ ਹੁਣ ਲਾਈਕ ਮੇਰੇ 2-3 ਦੋਸਤ ਨੇ ਬੜੇ ਕਰੀਬੀ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਅਗਰ ਮੈਨੂੰ ਕੁਝ ਹੋ ਗਿਆ ਨਾ ਤੇ ਮੇਰੇ ਘਰ ਦਾ ਧਿਆਨ ਰੱਖਣਾ ਪਿੱਛੋਂ ਇੱਕ ਮਿਸਾਲ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਜਿਹੜੇ ਬਹੁਤ ਕਰੀਬੀ ਤੁਹਾਡੇ ਯਾਰ ਸੱਜਣ ਨੇ ਤੇ ਉਹ ਇਸ ਤਰ੍ਹਾਂ ਹੀ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਭਾਈ ਇਹ ਵੀਡੀਓਜ਼ ਨੇ ਠੀਕ ਹੈ ਜੀ ਤੇ ਉਹ ਕੱਲਾ ਵੇਖ ਵੀ ਲਵੇ ਤੇ ਤੁਹਾਡੇ ਰਿਸ਼ਤੇਦਾਰੀਆਂ ਤੁਸੀਂ ਆਪਣੀ ਧੀ ਦੇ ਮੁਤਲਕ ਜਾਂ ਪਿਓ ਦੇ ਮੁਤਲਕ ਜਾਂ ਉਹਨੂੰ ਉਹਦੇ ਨਾਲ ਕੋਈ ਗਰਜ ਨਹੀਂ ਨਾ ਇੱਕ ਮਿਸਾਲ ਤੇ ਉਹਨੂੰ ਤੁਸੀਂ ਸੇਵ ਕਰਾ ਦਿਓ 2-3 ਜਣਿਆਂ ਨੂੰ। ਦੂਸਰੀ ਗੱਲ ਹੈ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਡ੍ਰੌਪ ਬਾਕਸ ਦਾ ਅਕਾਊਂਟ ਬਣਾ ਲਓ ਹੋਰ ਇਸ ਤਰ੍ਹਾਂ ਦੀਆਂ ਬਹੁਤ ਵੈਬਸਾਈਟਾਂ ਨੇ ਜਿਹੜੀਆਂ ਤੁਹਾਨੂੰ ਇੰਟਰਨੈਟ ਦੇ ਉੱਪਰ ਸਪੇਸ ਦਿੰਦੀਆਂ ਯਾਨੀ ਕਿ ਤੁਹਾਨੂੰ ਕੁਝ ਪੈਸੇ ਲੈਂਦੀਆਂ ਨੇ ਫ੍ਰੀ ਵੀ ਹੈਗਾ ਯਾਨੀ ਲਾਈਕ ਹੁਣ ਤੁਸੀਂ ਜੀਮੇਲ ਦਾ ਅਕਾਊਂਟ ਬਣਾਉਂਦੇ ਉਹਦੇ ਚ 15 GB ਤੁਸੀਂ ਰੱਖ ਸਕਦੇ 15 GB ਦੇ ਵਿੱਚ ਬਹੁਤ ਕੁਝ ਆ ਸਕਦਾ ਸਹੀ ਤੁਸੀਂ ਉਹ ਜੀਮੇਲ ਦਾ ਪਾਸਵਰਡ ਤੇ ਉਹ ਤੁਹਾਨੂੰ ਦੇ ਦਿਓ ਕਿ ਵੀ ਜਦੋਂ ਕਿਤੇ ਮੈਂ ਲਗਾ ਗਿਆ ਇਹ ਖੋਲ ਕੇ ਇਸ ਨਾਂ ਦਾ ਫੋਲਡਰ ਹੀ ਉਹਨੂੰ ਤੇ ਉਹ ਸਾਰੇ ਬੜੇ ਮਾਮਲੇ ਹੋ ਸਕਦੇ ਹੁਣ ਟਰਸਟੇਬਲ ਐਸਾ ਤੁਹਾਨੂੰ ਲੱਗਦਾ ਕੋਈ ਐਸੀ ਗੱਲ ਨਹੀਂ ਤੁਸੀਂ ਅੱਲਾ ਮਾਫੀ ਦੇਵੇ ਕਰਨੀ ਵੀ ਜਿਹੜਾ ਮਤਲਬ ਉਹ ਤੁਹਾਡੇ ਜਿੰਦੇ ਜੀ ਚਲਾ ਕੇ ਤੇ ਮਤਲਬ ਜਿਨ੍ਹਾਂ ਨੇ ਸਾਜੀ ਵੀਡੀਓ ਸੇਵ ਕਰ ਲਈਆਂ ਦੋਸਤਾਂ ਦੇ ਵਿੱਚ ਬਾਹਰ ਕਰ ਲਿਆ ਸਾਰਾ ਕੁਝ ਹੋ ਗਿਆ ਇਨ ਫਿਊਚਰ ਕੁਝ ਐਸੇ ਮਾਮਲੇ ਜਿਹੜੇ ਡਾਕੂਮੈਂਟਸ ਵੀ ਸੀ ਰੱਖ ਸਕਨੇ ਆ ਕੋਈ ਐਸਾ ਉਹ ਯਾਰ ਕੁਝ ਨਹੀਂ ਹੁੰਦਾ ਫਰੀ ਤੂੰ ਅੱਗੇ ਤੋਂ ਅੱਗੇ ਉਹੀ ਸਾਜ ਜੋ ਇਹਦਾ ਬਣ ਜਾਏਗਾ ਇਹਨੇ ਬਣਾਈ ਵੀਡੀਓ ਸੋਚਣਾ ਨਹੀਂ ਇੰਪੈਕਟ ਨਾ ਯਾਰ ਸੋਚਾਂ ਤੂੰ ਵੀਡੀਓ ਬਣਾ ਨਾ ਤੂੰ ਮੈਨੂੰ ਦੇ ਦੇ ਓਕੇ ਮੈਂ ਹੋਵਾਂ ਨਾ ਹੋਵਾਂ ਤੇਰੇ ਮਰਨ ਤੋਂ ਬਾਅਦ ਆਉਣੇ ਰੋਜੇ ਜਾ ਆਹੋ ਠੀਕ ਹੈ ਪ੍ਰੀਮੀਅਰ ਲਾ ਦੇ ਉਹ ਇਹ ਚ ਕਿਹੜੀ ਗੱਲ ਅਪਕਮਿੰਗ ਸਾਜੀ ਨੇ ਆਪਣੇ ਲਈ ਔਲਾਦ ਲਈ ਵੀਡੀਓ ਤੂੰ ਜਿਹਦੇ ਹੱਥੋਂ ਮਰਨਾ ਉਹਨੂੰ ਦੇ ਦੇ ਤੈਨੂੰ ਪਤਾ ਹੀ ਹੈ ਇਹਨੇ ਘੰਟਾ ਡੇਢ ਲਾ ਕੇ ਤੇ ਵਸੀਤ ਦੀ ਵੀਡੀਓ ਬਣਾ ਲਈ ਤੇ ਪਾਣੀ ਪੀਣੇ ਤੇ ਗਲਾਸ ਦੇ ਉਹ ਸਾਰਾ ਬੰਦ ਹੋ ਗਿਆ ਨਹੀਂ ਯਾਰ ਮੈਂ ਇਹ ਸੀਰੀਅਸ ਗੱਲ ਕਰ ਰਿਹਾ ਸਾਰਿਆਂ ਨੂੰ ਕਿ ਯਾਰ ਇਹ ਆਪਸ਼ਨ ਹੈ ਇਹਨੂੰ ਯੂਜ਼ ਕਰੋ ਸਾਜੀ ਇੱਕ ਤੁਸੀਂ ਅੱਗੇ ਵੀ ਬੜੀ ਅੱਛੀ ਗੱਲ ਕੀਤੀ ਸੀ ਕਿ ਆਪਣੇ ਬੱਚਿਆਂ ਨੂੰ ਫੋਨ ਨੰਬਰ ਯਾਦ ਕਰਾਓ ਹਾਂ ਇਹ ਵੀ ਬਹੁਤ ਜ਼ਬਰਦਸਤ ਗੱਲ ਹਾਂ ਪੈਦਾ ਹੁੰਦਾ ਜਦੋਂ ਬੱਚਾ ਸਿੱਖਦਾ ਨਾ ਉਹਨੂੰ ਆਪਣੇ ਨਾਮ ਤੋਂ ਪਹਿਲੇ ਵੀ ਫੋਨ ਨੰਬਰ ਯਾਦ ਕਰ ਸਹੀ ਗੱਲ ਗਵਾਚਣਗੇ ਨਹੀਂ ਔਰ ਉਹਨੂੰ ਨਾਲ ਕਹੋ ਕਿ ਜਿੱਥੇ ਤੂੰ ਬਾਹਰ ਅੰਦਰ ਹੋਵੇ ਨਾ ਕੋਈ ਤੈਨੂੰ ਪੁੱਛੇ ਨਾ ਤੇ ਉਹਨੂੰ ਕਹਿਣਾ ਮੇਰੇ ਪਾਪਾ ਕੋ ਇਹ ਨੰਬਰ ਹੈ ਅੱਛੀ ਬਾਤ ਰਟਾ ਦਿਓ ਉਹਨੂੰ ਬਹੁਤ ਜ਼ਬਰਦਸਤ ਮੈਂ ਕਰਵਾਇਆ ਦੋਵੇਂ ਬੱਚਿਆਂ ਨੂੰ ਹਾਂ ਸਾਜੀ ਹੁਣ ਕਿਤੇ ਉਹ ਨਿੱਕੀ ਹੋ ਜਾਏਗੀ ਨਾ ਇਧਰ ਉਧਰ ਹੋ ਜਾਣਗੇ ਤੈਨੂੰ ਫੋਨ ਆ ਜਾਏਗਾ ਬੰਦੇ ਹਾਂ ਬਿਲਕੁਲ ਤੇ ਅੱਛਾ ਉਹ ਜਿਹੜੀ ਵਸੀਅਤ ਵਾਲੀ ਗੱਲ ਸੀ ਉਸਤਾਦ ਜੀ ਪੁਰਾਣੇ ਲੋਕ ਡਾਇਰੀਆਂ ਲਿਖਦੇ ਹੁੰਦੇ ਸੀ ਮੇਰੇ ਦਾਦਾ ਬੂ ਨੇ ਡਾਇਰੀ ਲਿਖੀ ਸੀ ਕਿ ਕਿੰਨੀ ਕਿਸ ਬੱਚੇ ਦੀ ਪ੍ਰਾਪਰਟੀ ਉਹ ਫੰਕਸ਼ਨ ਵਾਲੀ ਸੀਗੀ ਡੈਰੀ ਦਾਦਾ 31 ਨੂੰ ਚੀਮਿਆਂ ਦੇ ਆ 19 ਨੂੰ ਇਹਨਾਂ ਦੇ ਉਹ ਡੈਰੀ ਦਾਦਾ ਜੀ ਦੀ ਡਾਇਰੀ ਸਾਰੇ ਜੁਮੇਰਾਤ ਵਾਲੇ ਸਫੇ ਭਰੇ ਬਾਕੀ ਕਰ ਲਈ ਨਹੀਂ ਵਿੱਚ ਕਿਸੇ ਦੀ ਸਾਲ ਦਾ ਵੀ ਬਣਿਆ ਅੱਛਾ ਮੈਂ ਗੱਲ ਇਹ ਕਰ ਰਿਹਾ ਕਿ ਇਹ ਸੀਰੀਅਸ ਇਹਨੂੰ ਤੁਸੀਂ ਸੋਚਣਾ ਗੱਲ ਨੂੰ ਕਿ ਸਰ ਜਿਹੜੀ ਇਹ ਟੈਕਨੋਲੋਜੀ ਹੈ ਜਿਹੜੀ ਫੈਸਿਲਿਟੀ ਇਹਨੂੰ ਤੁਸੀਂ ਤੁਸੀਂ ਕੀ ਯੂਜ਼ ਕਰ ਰਹੇ ਹੋ ਮੋਬਾਈਲ 'ਚ ਤਾਂ ਵੇਖ ਲਿਆ ਸਾਰਾ ਕੁਝ ਲੇਕਿਨ ਤੁਸੀਂ ਆਪ ਸੈਲਫ ਤੁਸੀਂ ਇਹਨੂੰ ਕੀ ਇਹਦਾ ਯੂਜ਼ ਕਰ ਰਹੇ ਹੋ ਉਹ ਲੋਕ ਜਿਹੜੇ ਨਾ YouTube ਚੈਨਲ ਆ ਨਾ Facebook ਚੈਨਲ ਆ ਮਤਲਬ ਇਹਦੇ ਨਾਲ ਲਿੰਕ ਹੀ ਨਹੀਂ ਉਹਨਾਂ ਦਾ ਲੇਕਿਨ ਉਹ ਇਹਦਾ ਫਾਇਦਾ ਚੁੱਕ ਸਕਦੇ ਬਿਲਕੁਲ ਕਿ ਸਰ ਤੁਸੀਂ ਵੀਡੀਓਜ਼ ਬਣਾਓ ਆਪਣੇ ਮੋਬਾਈਲ ਤੇ ਔਰ ਜਦੋਂ ਕੋਈ ਜ਼ਿੰਦਗੀ ਦੀ ਮੂਵਮੈਂਟ ਆਵੇ ਤੁਹਾਨੂੰ 1 ਮਿੰਟ ਦੀ 2 ਮਿੰਟ ਦੀ ਤੁਸੀਂ ਕਿਤੇ ਗਏ ਹੋ ਤੁਹਾਨੂੰ ਕਿਸੇ ਤੇ ਪਿਆਰ ਆਇਆ ਤੁਹਾਨੂੰ ਕਿਸੇ ਤੇ ਗੁੱਸਾ ਆਇਆ ਤੁਹਾਨੂੰ ਕਿਸੇ ਤੇ ਕੋਈ ਗੱਲਬਾਤ ਉਹਨੂੰ ਰਿਕਾਰਡ ਕਰੀਓ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ Google ਡਰਾਈਵ ਜਿਹੜਾ ਨਾ ਤੁਸੀਂ YouTube ਤੇ ਦੇਖ ਲੈਣਾ ਅਗਰ ਜਿਨ੍ਹਾਂ ਨੂੰ ਨਹੀਂ ਪਤਾ ਤੁਸੀਂ ਉਹਨੂੰ ਆਟੋ ਸੇਵ ਤੇ ਲਾ ਦੋਗੇ ਨਾ ਬਲਕਿ ਤੁਸੀਂ ਉਹਨੂੰ ਚੁੱਕ ਕੇ ਤੇ ਉਹਦੇ ਵਿੱਚ ਸੇਵ ਕਰੀਓ ਕਿਸੇ ਨੂੰ ਪੁੱਛ ਲੈਣਾ ਯਾਰ ਮੈਂ ਇਹ ਚੀਜ਼ਾਂ ਆਪਣੇ ਡਰਾਈਵ 'ਚ ਸੇਵ ਕਰਨਾ ਚਾਹ ਰਿਹਾ ਉਹਦਾ ਈਮੇਲ ਪਾਸਵਰਡ ਜਿਹੜਾ ਉਹ ਆਪਣੇ ਕਿਸੇ ਟਰਸਟਡ ਜਿਹੜੇ 1-2 ਦੋਸਤ ਨੇ ਉਹਦੇ 'ਚ ਕਿਹੜਾ ਕੋਈ ਹੋਰ ਗੱਲ ਅੱਲਾ ਮਾਫੀ ਤੇ ਸਤਾਈ ਨਾ ਡ੍ਰੌਪ ਬਾਕਸ ਦਾ ਅਕਾਊਂਟ ਖੋਲਦਾ ਵਾ ਇੱਥੇ ਜਾ ਕੇ ਖਲਾਇਆ ਉਹਨੇ ਤੁਸੀਂ ਉਹਨੂੰ ਕਾਲ ਕਰ ਨਹੀਂ ਦਿਓ ਇੱਥੇ ਖੁੱਲ ਜਾਂਦਾ ਤੇਰਾ ਯਾਰ ਜੀਮੇਲ ਤੋਂ ਖੁੱਲ ਸੁਬਾ ਨੂੰ ਲੈ ਆਈ ਨਾ ਮਾਈ ਬੂੜੇ ਦਾ ਨਿਕਾਹਨਾਮਾ ਤੇ ਸ਼ਨਾਖਤੀ ਕਾਰਡ ਦੀਆਂ 2 ਕਾਪੀਆਂ ਸਟਾਰ ਜੀ ਤੈਨੂੰ ਬਣਾ ਦੇਣਗੇ ਉਦੋਂ ਉਧਰਲੇ ਇਲਾਕੇ 'ਚ ਨਿਕਾਹ ਹੁੰਦਾ ਹੀ ਨਹੀਂ ਸੀ ਤੂੰ ਵੀ ਲੈ ਹੀ ਹੁੰਦਾ ਓਏ ਮਸੀਨਾ ਸ਼ਾਦੀਆਂ ਹੋਰ ਕਿਤੇ ਪੱਕੀ ਕਰਦੇ ਸੀ ਕਿ ਮੈਨੂੰ ਬਾਹਰ ਹੁੰਦਾ ਉਹ ਕਹਿੰਦੇ ਹੁੰਦੇ ਸੀ ਓਕੇ ਉਹ ਕਹਿੰਦੇ ਓਕੇ ਬਸ ਭਾਈ ਇਹਨੇ ਵਸੀਅਤ ਵਾਲੀ ਵੀਡੀਓ ਬਣਾਈ ਹੈ ਬੱਚੇ ਇਹਦੇ ਮਰਨ ਤੋਂ ਬਾਅਦ ਦੇਖ ਦੂਖ ਕੇ ਕਹਿੰਦੇ ਕਿੰਨੀ ਡਰੈਗ ਸੀ ਜਿਹੜਾ ਮਰਨ ਤੋਂ ਬਾਅਦ ਵੀ ਅੱਗੇ ਰਹਿਣਾ ਡਰੈਗ ਸੀ ਕੀਤੀ ਯਾਦ ਕਰ ਅੱਛਾ ਜਿਹੜਾ ਸਾਰੀ ਜ਼ਿੰਦਗੀ ਗੱਲ ਕਹਿੰਦਾ ਰਹੇ ਨਾ ਪੁੱਤਰਾਂ ਨੂੰ ਉਹੀ ਵਸੀਅਤ ਚ ਕਿ 10 ਵਜੇ ਜਦੋਂ ਮੈਂ ਤੇ ਹੁਣ ਨਹੀਂ ਰਿਹਾ
ਲੇਕਿਨ ਮੈਂ ਤੁਹਾਨੂੰ ਕਿੰਨੇ ਸਾਲ ਹੋ ਗਏ ਕਹਿੰਦੇ ਆ ਕਿ 10 ਵਜੇ ਤੋਂ ਪਹਿਲੇ ਘਰ ਆ ਜਾਣਾ, ਤੇ ਮੈਂ ਅੱਜ ਫੇਰ ਉਹੀ ਕਹਿ ਰਿਹਾ ਲੈ ਤੈਨੂੰ ਕੀ ਉਹਦਾ ਅੱਛਾ ਅੰਦਰ ਵੀਡੀਓ ਬਣਾਉਣ ਡਿਆ ਵਸੀਅਤ ਵਾਲੀ ਤੇ ਬਾਹਰ ਸਾਰੇ ਕੰਨ ਲਾ ਕੇ ਸੁਣਨ ਡੇ ਸਾਰਾ ਟੱਬਰ ਬਾਹਰ ਖਲੋਤਾ। ਇਹਨੇ ਵਸੀਅਤ ਵਾਲੀ ਵੀਡੀਓ ਬਣਾਈ ਹੈ, ਇਹਦੇ ਮਰਨ ਤੋਂ ਬਾਅਦ ਇਹਦੇ ਬੱਚੇ ਉਹਦੇ ਤੇ ਰਿਐਕਟ ਕਰਨਗੇ। ਰਿਐਕਸ਼ਨ ਵੀਡੀਓ ਅਕਸਰ ਬਣਾ ਰਿਹਾ ਜਿਹੜਾ ਡ੍ਰੌਪ ਬਾਕਸ ਤੁਸੀਂ ਕਹਿ ਰਹੇ ਆ ਕਿੰਨੇ ਕੁ ਹੋ ਜਾਏਗਾ ਉਸਤਾਦ ਜੀ? ਹੈ। ਡ੍ਰੌਪ ਬਾਕਸ ਉਹ ਕਿਤੇ ਕਚਹਿਰੀ ਬਾਜ਼ਾਰੋਂ ਨਹੀਂ ਮਿਲਣਾ, ਉਹ ਡ੍ਰੌਪ ਬਾਕਸ ਮੋਬਾਈਲ ਦੇ ਵਿੱਚ ਹੀ ਆ। ਇਹਦੇ ਅਕਾਊਂਟ ਦੀ ਚੈੱਕ ਬੁੱਕ ਅਪਲਾਈ ਕਰਦੇ ਨਾਲ। ਏਟੀਐਮ ਤੈਨੂੰ ਘਰ ਹੀ ਆ ਜਾਣਾ ਵਾ। ਇਹਦੀ ਸੋਚ ਚੈੱਕ ਤੂੰ ਨਹੀਂ ਬਣਾ ਸਕਦਾ, ਤੂੰ ਡਰਪੋਕ ਬਾਕਸ ਆ। ਆਹ ਅੱਛਾ ਸਰ ਜੀ, ਇਸ ਤੋਂ ਬਾਅਦ ਹੋਰ ਮਾਮਲੇ ਯਾਨੀ ਪ੍ਰਾਪਰਟੀ ਦੇ ਵੀ ਅਸੀਂ ਇਹਦੇ ਚ ਕਰ ਸਕਦੇ ਹਾਂ। ਯਾਰ ਇਹ ਕਿੱਸੀ ਗੱਲ ਆ? ਯਾਰ ਸਾਰਾ ਕੁਝ ਵਸੀਅਤ ਤੁਸੀਂ ਕਰ ਸਕਦੇ ਆ। ਹੁਣ ਮੈਂ 2 ਕਨਾਲ ਦਾ ਜਿਹੜੀ ਕੋਠੀ ਆਪਣੀ ਉਹਦਾ ਕੀ ਕਰਾਂਗਾ? ਅੱਛਾ ਹੈ ਤੇ ਯਾਨੀ ਕੀ ਕਿਹਾ ਕੀ ਹੈ? 2 ਕਨਾਲ ਦੀ ਓਏ ਹੋਏ ਹੋਏ ਮੈਂ ਦੇਖਿਆ ਓਏ ਤੇਰੇ 2 ਕਨਾਲ ਦੀ ਆ। ਦੋ ਕੁ ਘਰ ਨਾਲ ਲੋਕਾਂ ਦੇ ਬੱਚੇ ਉਹ ਦੰਦੀਆਂ ਕੱਢਣ ਵਾਸਤੇ ਜਲੇਬੀ ਜੀ ਖਾਂਦੇ ਆ, ਤੂੰ ਆਪਣੇ ਬੱਚੇ ਨੂੰ ਚੈਨਾ ਜੁੱਤੀ ਕੱਟ ਕੇ ਦਿੱਤੀ ਹੋਈ ਹੈ ਦੰਦੀਆਂ ਕੱਢਣ ਵਾਸਤੇ। ਤਾਂ ਫਿਰ ਵੀ ਨਹੀਂ ਪਤਾ ਵੀ ਲੈ ਕੇ 2 ਕਨਾਲ ਦੀ ਕੋਠੀ ਇਹਨਾਂ ਦੀ ਜੁੱਤੀ ਇਹਨੂੰ ਕੱਟ ਕੇ ਦੇ। ਵੀ ਨਰਮ ਉਹਦੀ ਉਹਨਾਂ ਦੰਦੀਆਂ ਕੱਢ ਪੁੱਤ ਉਹ ਗੱਲਾਂ ਕਰਦੇ। ਸ਼ੀਲਡ ਬਣਾਈ। ਯਾਰ ਤੂੰ ਬਾਤ ਵੀ ਮੇਰੇ ਬੱਚਿਆਂ ਨੂੰ ਤੂੰ ਵੇਖਿਆ ਹੀ ਨਹੀਂ ਹੈਗਾ ਲਗਜ਼ਰੀ ਲਾਈਫ। ਮੈਂ ਆਪ ਜਿੱਦਾਂ ਨਾ ਮੈਂ ਉਹਨਾਂ ਨੂੰ ਇਦਾਂ ਦੀ ਦਿੱਤੀ ਹੈ। ਰਕਸ਼ਾ ਵਾਲੇ ਨੇ ਤੇਰੇ ਬੱਚੇ 2 ਵਾਰੀ ਪੁੱਲ ਤੇ ਲਾਇਆ, ਜੇ ਫੀਸ ਦਿਓਗੇ ਤੇ ਅੱਗੇ ਜਾਣਾ ਤੇ ਨਹੀਂ ਜਾਣਾ। ਕਿਰਾਇਆ ਨਹੀਂ ਦਿੱਤਾ ਤੇਰੇ ਬੱਚਿਆਂ ਕੋਲ, ਤੂੰ 2 ਕਨਾਲ ਦੀ ਉਹ ਕੋਠੀ ਬੱਸ ਕਰਦੇ ਕਿਰਾਇਆ ਨੇ ਦਿੱਤਾ, ਮੈਂ ਰਕਸ਼ੇ ਤੇ ਜਾਂਦਾ ਨਹੀਂ, ਮੈਂ ਤੇ ਆਪ ਛੱਡ ਕੇ ਆਉਣਾ। ਮੈਂ ਤੇ ਉਸ ਤੋਂ ਇਲਾਵਾ ਬਹੁਤ ਸਾਰੇ ਮਾਮਲੇ ਭਾਈ ਬੱਚਿਆਂ ਨੂੰ ਡੇਲੀ 100 200 ਮੈਂ ਛੋਟੇ ਲੈ ਦੇ ਦੇਣਾ ਵਾ। ਤੇਰੇ ਵੱਡਿਆਂ ਨੂੰ ਥੁੱਕਦਾਰ ਨੂੰ ਨਹੀਂ ਪਤਾ ਵੀ ਥੁੱਕਦਾਰ ਕਿਉਂ ਰੱਖੀ ਸੀ ਜੀ। ਥੁੱਕਦੇ ਸਾਰੀ ਜ਼ਿੰਦਗੀ ਤੋਂ ਗੱਲਾਂ ਕਰਨ ਡਿਆ ਵਾ। ਲੈ ਵੀ 2 ਕਨਾਲ ਦੀ ਕੋਠੀ ਆਲਾ 100 200 ਰੁਪਇਆ ਡੇਲੀ ਬੱਚਿਆਂ ਨੂੰ ਦਿੰਦਾ ਤੇ ਹੋਰ ਬੜੇ ਬੰਦੇ ਦਿੰਦੇ। ਨਾਲੇ ਚਾਚੂ ਨਹੀਂ ਮਜ਼ਰ। ਸਵੇਰ ਨੂੰ 100 ਨੂੰ ਬੱਚਿਆਂ ਨੂੰ ਦੇਖ ਕੇ ਤੇ ਨਾਲ ਕਹਿੰਦਾ ਐਵੇਂ ਰਾਤ ਨੂੰ ਤੇਰੇ ਕੋਲ ਦੇ ਖੜੇ। ਹਾਂ ਉਹ ਯਾਰ ਇਦਾਂ ਥੋੜੀ ਹੁੰਦਾ ਉਸਤਾਦ ਜੀ। ਜਦੋਂ ਤੁਸੀਂ ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ ਬੱਚੇ ਆਟੋਮੈਟਿਕਲੀ ਉਹ ਤੁਹਾਡੇ ਕੋਲ ਆਬਜ਼ਰਵ ਕਰ ਲੈਂਦੇ ਨੇ। ਤੈਨੂੰ ਪਤਾ ਮਿੱਠੇ ਘਰ ਮੈਂ ਗੇਮ ਉਹ ਜਿਹੜੀ ਵੀਡੀਓ ਗੇਮਾਂ ਸਾਰਾ ਉਸਤਾਦ ਜੀ ਘਰ ਲਿਆ ਕੇ ਰੱਖਿਆ ਸਾਡਾ। ਮੈਂ ਕਿਹਾ ਬਾਹਰ ਨਹੀਂ ਜਾਣਾ, ਸ਼ੁਕਰ ਅੱਲਾਹ ਪਾਕ ਤੋਂ ਘਰ ਹੀ ਸਾਰਾ ਕੁਝ। ਭਾਈ ਇਹਨੇ ਤੇ ਬੱਚਿਆਂ ਦੀ ਕੰਜੂਸੀ ਦੀ ਵਜ੍ਹਾ ਤੋਂ ਤਾਲੀਮ ਬਰਬਾਦ ਕਰਤੀ। ਹਾਂ ਉਹ ਪਾਸ ਹੋਏ ਤੇ ਉਹਨੂੰ ਅਗਲੀਆਂ ਸਕੂਲ ਦੀਆਂ ਕਲਾਬਾਂ ਲੈ ਕੇ ਕਹਿੰਦਾ ਇਹ ਹੁਣ 4 ਸਾਲ ਕੱਢਣਗੇ ਤੈਨੂੰ। ਉਹ 4 ਸਾਲ ਇਹਦੀ ਗੱਲ ਤੋਂ ਫੇਲ ਹੁੰਦਾ ਰਿਹਾ। ਯਾਰ ਤੂੰ ਜਿਹੜੇ ਬੱਚੇ ਦੇ ਲਾਈਫ ਸਟਾਈਲ ਦੀ ਗੱਲ ਕਰਦਾ ਨਾ, ਸਕੂਲੋਂ ਕਾਲ ਆਈ ਕਿ ਤੁਹਾਡਾ ਬੱਚਾ ਰਪਟ ਭਗਾ ਗਿਆ ਮੰਦਰ ਤੇ ਆ ਕੇ ਸਮਝਾ ਰਬੜ ਅੰਦਰ ਲਗਾ ਗਿਆ ਤੇ ਇਹ ਕਾਨੂੰਨੀ ਕਿਉਂ ਗਈ ਅਸੀਂ ਜ਼ਿੰਮੇਦਾਰ ਨਹੀਂ। ਤੇ ਤੋਂ ਪਾਣੀ ਪੀ ਕੇ ਰਿਲੈਕਸ ਫਿਰ ਰਿਹਾ ਮੈਨੂੰ ਆ ਕੇ ਬਚਾਓ। ਨਹੀਂ ਇਹਦਾ ਬੱਚਾ ਇਹਨਾਂ ਨਾਲ ਲਾਇਕ ਆ। ਔਰ ਰਬੜ ਖਾ ਕੇ ਦੇ ਲਿਆ ਵਾ ਤੇ ਅੰਦਰੋਂ ਗੁਰਦਾ ਪਿੱਟ ਗਿਆ। ਪਤਾ ਲੱਗਾ ਭਾਈ ਇੱਕ ਗੁਰਦਾ ਪਿੱਟ ਗਿਆ। ਮੋਟਾ ਮੈਂ ਆ ਗੱਲ ਹੋਈ ਲੋਕ ਕਿਤੇ ਵੱਡੇ ਦਾ। ਅੱਛਾ ਉਸਤਾਦ ਜੀ ਉਹ ਜਿਹੜੀ ਉਹ ਗੱਲ ਨਹੀਂ ਹੈਗੀ ਬਾਤ ਵਾਲੀ ਗੱਲ ਹੋਈ ਹੈ ਕਿ ਇਹਦੇ ਅੰਦਰ ਐਡਾ ਕਮਜ਼ੋਰ ਇਹਦੇ ਅੰਦਰ ਆਂਦਰਾ ਨਹੀਂ ਹੈ, ਧਾਗੇ ਦਾ ਕੰਮ ਹੋਇਆ ਟੀਵੀ ਤੇ ਹੋਈ ਸੀ। ਹਾਂਜੀ। ਤੇ ਇਮਲੀ ਨੂੰ ਹੁਣ ਸਵੇਰ ਦੀ ਉਹ ਗੱਲ ਪਤਾ ਲੱਗ ਗਈ ਵੀ ਉਹ ਗੱਲ ਮੇਰੀ ਆ। ਕਹਿੰਦਾ ਹੁਣ ਬਾਹਰ ਇੱਥੇ ਨਾ ਮੇਰੇ ਕੋਲ ਆ ਕੇ ਬੈਠਾ, ਕਹਿੰਦਾ ਭਾਜੀ ਉਦੋਂ ਜਦੋਂ ਆਪਾਂ ਕਰਨ ਡੇ ਸੀ ਟੀਮ ਦਾ ਸ਼ੋਅ, ਮੈਂ ਕਿਹਾ ਉਦੋਂ ਮੈਂ ਗੱਲ ਕੀਤੀ ਆ ਧਾਗੇ ਦੀ, ਇਹ ਬਾਹਰ ਕਿੰਨੇ ਬਚਾਤੀ। ਮੈਂ ਕਿਹਾ ਕਿਹੜੀ ਉਹ ਆ ਧਾਗੇ ਵਾਲੀ ਗੱਲ। ਕਹਿੰਦਾ ਯਾਰ ਵੇਖ ਤੂੰ ਇਹ ਕਿਹੜੀ ਗੱਲ ਹੋਈ ਸਾਡੇ ਨਾਲ ਐ ਤੇ ਅਸੀਂ। ਮੈਂ ਕਿਹਾ ਫੇਰ ਹੁਣ ਕੀ ਕਰਨਾ? ਕਹਿੰਦਾ ਚਲੋ ਮੇਰੇ ਨਾਲ ਅਸੀਂ ਸਾਰੇ ਜਾਣਦੇ। ਮੈਂ ਕਿਹਾ ਮੁੰਡੇ ਪਵਾ ਦੇ ਉਹਨਾਂ ਨੂੰ। ਮੈਂ ਕਿਹਾ ਉਸਤਾਦ ਜੀ ਉਹਨੇ ਮੈਂ ਤਾਂ ਫ੍ਰੀ ਚੱਲਦੇ ਤੇਰੇ ਨਾਲ ਆਪਾਂ ਪਰਚਾ ਦਿੰਦੇ। ਕਹਿੰਦਾ ਚਲੋ ਠੀਕ ਆ ਕੋਈ ਡਨ ਪਰਚਾ। ਇਹ ਕਹਿੰਦਾ ਤੂੰ ਗੱਲਾਂ ਕਰਨੀਆਂ ਛੱਡ ਦੇ, ਸ਼ੋਆਂ ਚ ਆਇਆ ਹੀ ਨਾ ਕਰ। ਲੋਕੀ ਕਿਹੜੀ ਗੱਲਾਂ ਪਾਉ ਕਰਦੇ। ਲੇਕਿਨ ਮਿੱਠੇ ਪਲੇ ਸਟੇਸ਼ਨ ਘਰ ਰੱਖਿਆ ਭਰਾਵਾ। ਕਿਹੜਾ ਪਲੇ ਸਟੇਸ਼ਨ? ਸਰਵਿਸ ਸਟੇਸ਼ਨ ਵੀ ਰੱਖਿਆ ਵਾ। ਪਹਿਲੇ ਗੱਡੀਆਂ ਧੋਂਦੇ ਫੇਰ ਬੱਚੇ ਗੇਮਾਂ ਖੇਡਦੇ। ਨਹੀਂ ਯਾਰ ਪਲੇਸ ਦਾਨਿਸ਼ ਤੂੰ ਤੇ ਵੇਖ ਕੇ ਨਹੀਂ ਆਇਆ? ਤੂੰ ਨਹੀਂ ਸੱਚ ਬਾਸ ਗਿਆ ਮੈਂ ਗਿਆ ਉਸਤਾਦ ਜੀ ਇਹਦੇ ਮੁੰਡੇ ਇੰਨੇ ਨਾਲ ਲਾਇਕ ਆ। 6 ਕਿਤਾਬਾਂ ਹੁੰਦੀਆਂ ਉਹਨੂੰ 8 ਸੈਪਲੀਆਂ ਆ ਗਈਆਂ ਸੀ। ਹਿਸਾਬ ਲਾ ਲਓ 2 ਉਹਨਾਂ ਨੇ ਕੋਲੋਂ ਵੀ ਭੇਜੀਆਂ, ਕਹਿੰਦੇ ਇਹਦੀ ਤਰਬੀਅਤ ਦਾ ਵੀ ਇਹਦੇ ਮਾਹੌਲ ਦੀ ਇਹਦੇ ਬਹੁਤ ਇਹਦੇ ਬੱਚੇ ਜਨਮ ਗੱਲ ਨਲਾਇਕ ਆ। ਹਾਂ ਉਹ ਇੰਗਲਿਸ਼ ਵੀ ਇਦਾਂ ਪੜ੍ਹਦੇ ਟੀ ਖੜਾ ਪੇਸ਼ ਟੂ ਵੀ ਉਹਨਾਂ ਦੇ ਸ਼ਬਦਾਂ ਮਤਲਬ ਹੁੰਦੇ ਐਚ ਹੈ ਕੀ ਬਣੀ ਹੈ। ਖੜਾ ਪੇਸ਼ ਤੂੰ ਐਲਮਾ ਕੁਫ ਅਬਦੁਲ ਸਲਾਮ। ਨਹੀਂ ਉਸ ਤੋਂ ਇਲਾਵਾ ਮੈਂ ਬੋਰਡ ਲਿਆ ਕੇ ਰੱਖਿਆ ਜੀ ਸਾਜੀ ਡਿਜੀਟਲ ਬੋਰਡ ਹੈ ਬੱਚਿਆਂ ਨੂੰ ਲਿਖਿਆ ਵਾ ਚਰਮ ਹਾਏ ਕੁਰਬਾਨੀ ਯਹਾਂ ਪੇ ਦੀजिए। ਨਹੀਂ ਉਹਦੇ ਚ ਬੋਰਡ ਤੇ ਬੱਚਿਆਂ ਨੂੰ ਮੈਂ ਐਜੂਕੇਸ਼ਨ ਲਈ ਸਪੈਸ਼ਲ ਉਹ ਨਾਲ ਦੇ ਕੰਧ ਤੇ ਲਾਇਆ ਸੀ ਨੇ 2-4 ਇੱਟਾਂ ਕੱਢ ਕੇ ਉਹਨੇ ਹੱਥ ਪਾ ਕੇ ਆਪਣੇ ਨਾਲ ਕਰ ਲਿਆ ਇੰਜ ਕਰਕੇ ਤੇ ਆਪਣੇ ਬੱਚੇ ਕੋਲ ਤਰੀਬ ਹਾਸਲ ਕਰ। ਉਹਦੇ ਬੱਚੇ ਬੈਠੇ ਵਿਚਾਰੇ ਦੇ ਘਰ ਦਾ ਬੋਰਡ ਇੰਨਾ ਖਰਾਬ ਆ, ਯਕਦਮ ਉਹ ਚਲਾ ਦੋ ਨਾ ਫ੍ਰਿਜ, ਵਾਇਰਿੰਗ ਖਰਾਬ ਹੋ ਜਾਂਦੀ।
ਨਹੀਂ ਬੋਰਡ ਜਿਹੜਾ ਇਲੈਕਟ੍ਰਿਕ ਬੋਰਡ ਆ ਸਾਜੀ, ਉਹਦੇ ਤੇ ਪੈਨ ਵਾ, ਸਾਰਾ ਕੁਝ। ਉਹ ਤੁਸੀਂ ਪੈਨ ਇਸ ਤਰ੍ਹਾਂ ਯੂਜ਼ ਕਰਨਾ ਵਾ, ਉਸ ਤੋਂ ਬਾਅਦ ਉਹਨੂੰ ਤੁਸੀਂ ਬਟਨ ਪਾਣਾ, ਸਾਰਾ ਰਿਮੂਵ ਹੋ ਜਾਣਾ। ਸਰਲ ਵਸੀਅਤ ਵਾਲੀ ਭੈਣ ਗੱਲ ਹੈਗੀ ਸੀ, ਮੈਂ ਤੁਹਾਨੂੰ ਕਹਿ ਰਿਹਾ ਕਿ ਉਹਦੇ ਤੇ ਗੌਰ ਕਰਨਾ। ਹਾਂਜੀ ਬੜੀ ਮੈਂ ਜ਼ਬਰਦਸਤ। ਤੇ ਆਪ ਸੋਚਿਆ ਸਾਜੀ ਮੈਂ ਕਮ ਅਜ਼ ਕਮ 20 ਤੋਂ 25 ਵੀਡੀਓਜ਼ ਬਣਾ ਕੇ ਮਰਨਾ। ਅੱਛਾ ਮੈਨੂੰ ਟਾਈਮ ਨਹੀਂ ਲੱਗ ਰਿਹਾ, ਮੇਰੀ ਤਬੀਅਤ ਨਹੀਂ ਠੀਕ ਰਹੀ, ਨਹੀਂ ਤੇ ਮੈਂ ਬਣਾ ਦੇਣਾ। ਠੀਕ ਨਹੀਂ ਰਹਿੰਦਾ ਯਾਰ, ਮੈਂ ਬਣਾਉਣੀ ਆ ਇਸ ਲਈ ਆ। ਹਾਲਾਂਕਿ ਜਲਦੀ ਕਰਨੀ ਚਾਹੀਦੀ ਤੋਂ ਬਾਅਦ। ਦਿਲ ਕਰੇ ਉਸਤਾਦ ਜੀ ਵਸੀਅਤ ਵਾਲੀ ਵੀਡੀਓ ਬਣਾ ਕੇ ਨਾ ਉਹ ਅੱਛੀ ਬਣ ਜਾਏ ਤੇ ਚੈਨਲ ਹੀ ਬਣਾ ਲੈਣ ਉਹਦਾ, ਉਹਦਾ ਵੀ ਚੈਨਲ ਬਣ ਗਿਆ। ਨਹੀਂ ਸਾਜੀ ਕਦੀ ਮੈਂ ਸੋਚਦਾ ਹੁੰਦਾ ਕਿ ਯਾਰ ਕੋਈ ਟਾਈਮ ਹੋਵੇ ਨਾ, ਕੋਈ 500-700 ਜਿਹੜੀ ਨਾ ਵੀਡੀਓਜ਼ ਬਣਾ ਜਾਓ। 500-700 ਵੀਡੀਓ, 500-700 ਵੀਡੀਓਜ਼ 5-5 7-7 ਮਿੰਟ ਦੀ ਕਿਸੇ ਨਾ ਕਿਸੇ ਗੱਲ ਤੇ, ਨਾਰਮਲ ਗੱਲ। ਉਹ ਲੋਕਾਂ ਨੂੰ ਬੜਾ ਮਜ਼ਾ ਆਏਗਾ ਕਿ ਮੈਂ ਹੈ ਨਹੀਂ ਤੇ ਬਾਅਦ ਚ ਦੇਖ ਰਹੇ ਨੇ, ਔਰ ਮੈਂ ਆਪ ਕਹਿ ਵੀ ਰਿਹਾ ਵਿੱਚ ਕਿ ਯਾਰ ਜਦੋਂ ਮੈਂ ਹੁੰਦਾ ਸੀ ਉਦੋਂ ਤੇ ਮੈਂ ਤਾਂ ਉਹ ਇੰਟਰਸਟਿੰਗ ਮੋਰ ਬਣੀ। ਲੇਕਿਨ ਬਸ ਉਹੀ ਬਾਤ ਵਸੀਅਤ ਵਾਲੀ ਵੀਡੀਓ ਬੱਚਿਆਂ ਲਈ ਬਣਾਈ ਤੇ ਸਾਰੀ ਆਪਣੀ ਸਟਰਗਲ ਦੀ ਵਿੱਚ ਸਟੋਰੀ ਸੁਣਾਈ। ਵਸੀਅਤ ਵਾਲੀ ਵੀਡੀਓ ਵਾਸਤੇ ਵੀ ਸੈਟਲ ਹੋਇਆ। ਇਹ ਸਹੀ ਗੱਲ ਹੈ, ਚ ਕਿਹੜੀ ਗੱਲ। ਅੱਛਾ ਇਹ ਨਵਾਂ ਵਰਜਨ ਆ ਡਾਇਰੀ ਲਿਖਣ ਦਾ, ਨਸੀਹਤ ਡਿਜੀਟਲ। ਹਾਂ ਅੱਛੀ ਗੱਲ। ਉਹ ਡਾਇਰੀ, ਹੁਣ ਡਾਇਰੀ ਚ ਮਤਲਬ ਕੋਈ ਮਸਲਾ ਬਣ ਗਿਆ, ਡਾਇਰੀ ਗਵਾਚ ਗਈ, ਵਰਕੇ ਪਾੜ ਗਏ, ਪੁਰਾਣੀ ਹੋ ਗਈ। ਦਾਨਿਸ਼ ਨੇ ਵੀ ਬਣਾਈ ਸਾਜੀ ਵੀਡੀਓ ਹਾਂ, ਸਾਰੀ ਬਲੈਕ ਰੋਮਾ ਲਾ ਕੇ ਵੀਡੀਓ ਬਣਾਉਂਦੇ ਵੀ ਉਹਦੇ ਪਿੱਛੇ ਕਿਹੜੇ ਮੰਜ਼ਰ ਚਲਾਣੇ। ਇਹਨੇ ਵੀ ਡਾਇਰੀ ਤੇ ਭਾਈ ਵੀਡੀਓ ਬਣਾਈ। ਡਾਇਰੀ ਤੇ ਨੇ ਲਿਖਿਆ ਤੇ ਦੁਖੀ ਸੀ ਘਰਦਿਆਂ ਤੋਂ, ਸਾਰਿਆਂ ਤੋਂ, ਤੇ ਡਾਇਰੀ ਤੇ ਵੱਡੀ ਡਾਇਰੀ ਲਿਆ ਕੇ ਸੋਹਣੀ ਉੱਪਰ ਲਿਖਿਆ ਵਸੀਅਤਨਾਮਾ ਬਾਏ ਦਾਨਿਸ਼, ਤੇ ਖੋਲ ਕੇ ਤੇ ਪਹਿਲੇ ਸਫੇ ਤੇ ਲਿਖਿਆ ਘਰ ਨਾਲ ਮੈਂ ਕੀ ਗੱਲ ਕਰਨੀ। ਤੁਸੀਂ ਮੇਰੇ ਜੀਂਦੇ ਜੀ ਨਹੀਂ ਮੰਨੀਆਂ, ਮਰਨ ਤੋਂ ਬਾਅਦ ਕੀ ਮੰਨਣਾ ਤੁਸੀਂ। ਤੇ ਇਦਾਂ ਦੇ ਸਾਥ ਦੇਖ ਕੇ ਬੰਦ ਕਰਤੀ ਡੈਡੀ। ਇਹਨੇ ਵਸੀਅਤ ਲਈ ਬੁੱਕ ਲਿਖੀ ਤੇ ਉਹਦੇ ਤੇ ਲਿਖਿਆ ਸਿਰਫ 2-3 ਲਾਈਨਾਂ ਵਸੀਅਤ ਸੀ, ਬਾਕੀ ਪਹਿਲਾਂ ਲਿਖਿਆ ਅਜ਼ੀਜ਼ਮ ਮੁਹਤਸ਼ਮ ਮੁਹਤਸ਼ਮ ਅਰਬਨ ਔਰ ਅਲਹਾਜ਼ ਖੁਲਤਰਮ, ਇਹ ਪਤਾ ਨਹੀਂ ਕੀ ਲਿਖਿਆ। ਅੱਗੇ ਕਰ ਵੇਖ ਵਸੀਅਤ ਦਾਦਾ ਸਕੀਟਾ ਲੱਗੀ। ਇਹਨੇ ਵੀ ਵਸੀਅਤ ਦੀ ਵੀਡੀਓ ਬਣਾਈ ਤੇ ਸਭ ਤੋਂ ਪਹਿਲਾਂ ਕਹਿੰਦਾ ਅਸਲਾਮ ਵਾਲੇਕੁਮ ਜੀ, ਚੂਚੇ ਦਾ ਵਾਈਟ ਰੱਖ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਵਸੀਅਤ ਵਾਲੀ ਵੀਡੀਓ ਬਣਾ ਰਿਹਾ ਤੇ ਨਾਲ ਬਲੂਟੂਥ ਲਾਈ। ਵਸੀਅਤ ਵਾਲੀ ਵੀਡੀਓ ਬਣਾ ਕੇ ਨਾ ਜੀ, ਨਾ ਮੇਰੇ ਕੋਲ ਕੋਈ ਜਾਇਦਾਦ ਆ, ਨਾ ਮੇਰੇ ਕੋਲ ਕੋਈ ਗੱਲਬਾਤ ਆ, ਨਾ ਮੇਰੇ ਕੋਲ ਮੰਨਦਾ ਵਾ, ਮੈਂ ਖੇਤ ਸਵਾਹ ਵੀਡੀਓ ਬਣਾਉਣੀ, ਆਪਣਾ ਖਿਆਲ ਰੱਖਿਓ ਅੱਲਾ। ਮੇਰੀ ਜ਼ਿੰਦਗੀ ਚ ਨਹੀਂ ਕਿਸੇ ਨੇ ਸੁਣੀ। ਵਸੀਅਤ ਵਾਲੀ ਨੇ ਵੀਡੀਓ ਬਣਾਈ, ਉਦੋਂ ਹੀ ਡਾਕੂ ਮੋਬਾਈਲ ਖੋਹ ਕੇ ਲੈ ਗਏ। ਬਾਅਦ ਚ ਡਾਕੂਆਂ ਵਾਲੀ ਵਸੀਅਤ ਕਰ। ਵਸੀਅਤ ਵਾਲੀ ਵੀਡੀਓ ਬਣਾ ਰਿਹਾ ਤੇ ਉਹ ਪੂਰੀ ਪੱਗ ਵਾਲੇ ਨੇ ਦੋ ਪਿੱਛੇ ਐ ਕਰਦੇ ਹੁੰਦੇ, ਉਹ ਲੱਗੀ। ਮਿੱਠਾ ਭਾਈ ਮਤਰੇਈ ਲਾਦ ਲਈ ਵਸੀਅਤ ਵਾਲੀ ਵੀਡੀਓ ਬਣਾਈ। ਓਏ ਆਪਣੀ ਕਿਸੇ ਦੀ ਲਾਦ ਦੀ ਮਾਮਾ ਵੀ ਤਾਂ ਆਪਣੀ ਸੀ ਆ। ਇਹਨੇ ਵਸੀਅਤ ਵਾਲੀ ਵੀਡੀਓ ਬਣਾਈ ਤੇ ਉੱਤੇ ਐਡ ਚੱਲਣ ਡਿਆ। ਲੋ ਜੀ ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ। ਬੜਾ ਮਜ਼ਾ ਆਇਆ ਅੱਜ ਦੇ ਪ੍ਰੋਗਰਾਮ ਦਾ, ਤੇ ਆਪਣਾ ਤੁਸੀਂ ਬਹੁਤ ਖਿਆਲ ਰੱਖਣਾ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਤੇ ਤੁਹਾਡਾ ਫਿਰ ਸ਼ੁਕਰੀਆ ਯਾਰ ਤੇ ਇੰਨੀ ਮੁਹੱਬਤ ਦੇਣ ਦੀ ਉਸਤਾਦ ਜੀ। ਥੈਂਕ ਯੂ, ਲਵ ਯੂ। ਆਪਣਾ ਖਿਆਲ ਰੱਖੋ, ਹੱਸਦੇ ਵਸਦੇ ਰਹੋ। ਤੇ ਵਸੀਅਤ ਵਾਲੀ ਜਿਹੜੀ ਵੀਡੀਓ ਨਾ, ਇਹ ਬਲਕਿ ਬਣਾ ਕੇ ਮੈਨੂੰ ਮਿਸਟਰ MR ਸਜਾਦ ਦੇਣੀ ਵੀਡੀਓ ਬਣਾ ਕੇ ਵੀਡੀਓ ਸੈਂਡ ਕਰੋ। ਵਸੀਅਤ ਵਾਲੀ ਵੀਡੀਓ ਬਣਾ ਕੇ ਤੇ ਥੱਲੇ ਜੀਮੇਲ ਚੱਲ ਰਿਹਾ ਤੇ ਸੈਂਡ ਕਰੀ ਜਾਓ, ਤੇ ਮੈਂ ਇੱਥੋਂ ਆਨ ਕਰੀ ਜਾਵਾਂ। ਅੱਛਾ, ਕਈਆਂ ਨੇ ਕਰ ਵੀ ਦੇਣੀ ਹੈ। ਆ ਵਸੀਅਤ ਵਾਲੀ ਵੀਡੀਓ ਬਣਾਓ, ਸ਼ੁਗਲੀ ਵਸੀਅਤ ਵਾਲੀ ਵੀਡੀਓ ਬਣਾਓ ਕਿ ਵੀ ਜੀ ਮੈਂ ਬਦਨਾਮ ਫਲਾਣਾ, ਬਲਦ ਫਲਾਣਾ, ਮੈਂ ਹੁਣ ਦੁਨੀਆ ਤੇ ਨਹੀਂ ਰਿਹਾ, ਲੇਕਿਨ ਮੈਂ ਕੁਝ ਕਹਿਣਾ ਚਾਹ ਰਿਹਾ ਤਾਂ ਇਹ ਤੁਸੀਂ ਪੜ੍ਹ ਲਓ ਜ਼ਰਾ। ਸਾਜੀ ਵੈਸੇ ਇੱਕ ਸੁਜੈਸ਼ਨ ਹੈ ਕਿ ਇਹ ਅਸੀਂ ਕਰ ਤਾਂ ਸਕਦੇ, ਕਿਸੇ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਜਾਂ ਮੁਹੱਬਤ ਦਾ ਇਜ਼ਹਾਰ ਕਰਨਾ, ਉਹ ਵੀਡੀਓ ਭੇਜ ਕੇ ਅਸੀਂ ਚਲਾ ਸਕਦੇ ਹਾਂ। ਇਸ ਤਰ੍ਹਾਂ ਹਾਂ ਨਾ, ਤੁਸੀਂ ਕਿਸੇ ਨਾਲ ਕੋਈ ਮੁਹੱਬਤ, ਕੋਈ ਪਿਆਰ, ਲੇਕਿਨ ਕੋਈ ਗੱਲ ਹੋਵੇ, ਤੁਸੀਂ ਸਾਨੂੰ ਭੇਜ ਦਿਓ ਕਿ ਯਾਰ ਇਹ ਫਲਾਂ ਬੰਦੇ ਦੀ ਵੀਡੀਓ ਆ ਤੇ ਉਹ ਮੇਰੇ ਨਾਲ ਰੁੱਸਿਆ ਵਾ, ਜਾਂ ਮੇਰੇ ਕੋਲ ਜਾਂ ਮੇਰੇ ਕੋਲ ਇੱਕ ਉਹਦੇ ਨਾਲ ਜ਼ਿਆਦਤੀ ਹੋ ਗਈ ਸੀ, ਜਾਂ ਉਹ ਮੇਰੇ ਨਾਲ ਸਹੀ ਨਾਰਾਜ਼ ਆ, ਹੁਣ ਮੈਨੂੰ ਬੁਲਾ ਨਹੀਂ ਰਿਹਾ, ਤੇ ਮੈਂ ਤੁਹਾਡੇ ਪਲੇਟਫਾਰਮ ਦੀ ਭਾਈ ਮਦਦ ਕਰਦਾ, ਔਰ ਮੈਂ ਇਹ ਮੇਰੇ ਦਿਲ ਦੀ ਉਹਦੇ ਲਈ ਫੀਲਿੰਗ ਆ। ਏਦਾਂ ਵੀ ਤੁਸੀਂ ਭੇਜ ਦਿਆ ਕਰੋ, ਆਪਾਂ ਚਲਾ ਦਿਆ ਕਰਾਂਗੇ। ਆਸ਼ਕੀ ਮਸ਼ੂਕੀ ਵਾਲੀ ਨਹੀਂ। ਆਹੋ, ਇਹ ਨਾ ਹੋਵੇ ਹੁਣ ਮਤਲਬ ਇੰਨੇ ਭਾਈ ਦਾਨਿਸ਼ ਨੇ ਉਹ ਆਈ ਵੀਡੀਓ ਬਣਾਈ ਹੈ, ਤੇ ਉਹ ਸਮਝਣ ਦੇ ਘਰ ਦੇ ਸਕ੍ਰਿਪਟ ਆ।
ਇਹਨੇ ਵੀਡੀਓ ਬਣਾਈ ਤੇ ਉਹਦਾ ਟਾਈਟਲ ਲਿਖਿਆ ਚਿੱਲ ਮਾਹੌਲ। ਚਿੱਲ ਮਾਹੌਲ। ਮੇਰੇ ਤਾਂ ਥੰਬਨੇਲ ਤੇ ਵੀ ਲਿਖਿਆ ਹੋਣਾ ਜਾਨੀ ਨੇ ਕਰਦੀ ਵਸੀਅਤ। ਓਕੇ ਜੀ ਨਾਜ਼ਰੀਨ, ਥੈਂਕ ਯੂ, ਲਵ ਯੂ, ਅੱਲਾ ਹਾਫਿਜ਼।